ਅੱਗੇ ਵਧਣ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ ਵੀ, ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ। ਪ੍ਰਵੀਨ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਖਾਲਸਾ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਇਹ ਦੱਸਦੇ ਜਾਈਏ, ਜਿਹੜਾ ਪਹਿਲੀ ਵਾਰੀ ਇਦਾਂ ਹੋ ਰਿਹਾ ਵੀ ਦੋ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਦੀ ਜਿਹੜੀ ਡਿਬੇਟ ਆ, ਵਿਦਆਊਟ ਜਿਹੜਾ ਡਿਬੇਟ ਦਾ ਕਮਿਸ਼ਨ ਆ, ਉਸ ਤੋਂ ਬਗੈਰ ਜਿਹੜੀ ਇਹ ਹੋਣ ਜਾ ਰਹੀ ਹੈਗੀ ਆ। ਕਾਫੀ ਟਾਈਟ ਰੇਸ ਆ। ਇਹ ਪਤਾ ਨਹੀਂ ਆ ਵੀ ਊਂਠ ਨੇ ਕਿਸ ਕਰਵਟ ਜਿਹੜਾ ਉਹ ਬੈਠਣਾ ਆ। ਪਿਛਲੀ ਵਾਰ ਡਿਬੇਟਸ ਹੋਈਆਂ ਸੀ ਹਰਜੋਤ ਸਿੰਘ ਜੀ, ਆਈ ਥਿੰਕ ਕਮਿਸ਼ਨ ਨੇ ਹੀ ਕਰਵਾਈਆਂ ਸੀਗੀਆਂ, ਪਰ ਉਹਦੇ ਵਿੱਚ ਇਹ ਸੀਗਾ ਵੀ ਕਿੰਨਾ ਚਿਰ ਬੋਲਣਾ, ਜਦੋਂ ਇੱਕ ਬੋਲ ਰਿਹਾ ਦੂਜੇ ਦਾ ਮਾਈਕ ਬੰਦ ਰਹਿਣਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਰੱਖੀਆਂ ਗਈਆਂ ਸੀ। ਹਰ ਇੱਕ ਜਾਣਾ ਆਪੋ ਆਪਣਾ ਇਸ ਦੇ ਵਿੱਚ ਫਾਇਦਾ ਚੱਕਣ ਦੀ ਕੋਸ਼ਿਸ਼ ਕਰਨਗੇ। ਟਰੰਪ ਹੁਣੀ ਬਾਈਡਨ ਹੁਣਾਂ ਦੇ ਉੱਤੇ ਇਕੋਨਮੀ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ ਤਿੱਖੇ ਜਿਹੜੇ ਹਮਲੇ ਕਰ ਸਕਦੇ ਆ, ਤੇ ਇਸ ਦੇ ਨਾਲ ਨਾਲ ਉਹ ਪਰਸਨਲ ਅਟੈਕ ਕਰਨ ਤੋਂ ਵੀ ਪਹਿਲਾਂ ਵੀ ਨਹੀਂ ਉਹ ਝਿਜਕਾਉਂਦੇ ਸੀਗੇ ਬਾਕੀਆਂ ਦੇ ਉਲਟ। ਤੇ ਹੋ ਸਕਦਾ ਵੀ ਬਾਈਡਨ ਹੁਣਾਂ ਦੇ ਉਲਟ ਵੀ ਜਿਹੜਾ ਉਹ ਨਾ ਜਿਹੜਾ ਉਹ ਝਿਜਕਣ। ਉਹਨਾਂ ਦੇ ਮੁੰਡੇ ਦਾ ਜਿਹੜਾ ਕੇਸ ਚੱਲ ਰਿਹਾ ਉਸ ਬਾਬਤ, ਤੇ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਵੀ ਕੀ ਜਿਹੜਾ ਬਾਈਡਨ ਆ ਉਹ ਵੀ ਕੀ ਪਰਸਨਲ ਅਟੈਕਸ ਦੇ ਉੱਤੇ ਜਾਂਦੇ ਆ ਜਾਂ ਨਹੀਂ। ਜਿਹੜੇ 36 ਫੈਲਨੀ ਦੇ ਵਿੱਚ ਦੋਸ਼ੀ ਕਰਾਰ ਡੋਨਲਡ ਟਰੰਪ ਆ, ਉਹ ਮੁੱਦਾ ਜਿਹੜਾ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਹੋ ਰਹੇਗਾ। ਸੋ ਕਾਫੀ ਟੈਂਸ ਡਿਬੇਟ ਰਹਿਣ ਵਾਲਾ ਆ। ਇੱਕ ਦੂਜੇ ਨੂੰ ਕੱਟਦੇ ਆ, ਇੱਕ ਦੂਜੇ ਨੂੰ ਬੋਲਣ ਦਿੰਦੇ ਆ। ਕੀ ਇਸ ਦੇ ਵਿੱਚ ਹੋਊਗਾ, ਪਰਸਨਲ ਅਟੈਕ ਕਿੱਦਾਂ ਦੇ ਜਿਹੜੇ ਹੋ ਸਕਦੇ ਆ, ਉਹ ਦੇਖਣ ਵਾਲੀ ਗੱਲ। ਤੇ ਇੱਕ ਆਮ ਵੋਟਰ ਆ, ਉਹ ਨਾਲ ਇਹ ਵੀ ਦੇਖ ਰਿਹਾ ਹੋਊਗਾ, ਉਹ ਇਹ ਵੀ ਸੁਣਨ ਦੀ ਕੋਸ਼ਿਸ਼ ਕਰ ਰਿਹਾ ਹੋਊਗਾ ਵੀ ਪਾਲਿਸੀ ਦੇ ਉੱਤੇ ਕਿੰਨੀ ਜਿਹੜੀ ਇਸ ਦੇ ਵਿੱਚ ਗੱਲ ਹੁੰਦੀ ਆ, ਜਾਂ ਇੱਕ ਦੂਜੇ ਦੇ ਉੱਤੇ ਚੱਕਰ ਸੁੱਟਣ ਵਾਲੇ ਪਾਸੇ ਹੀ ਇਹ ਡਿਬੇਟ ਜਿਹੜੀ ਉਹ ਰਹਿ ਜਾਊਗੀ। ਜੇ ਇਸ ਤਰੀਕੇ ਦੇ ਨਾਲ ਸਿਰਫ ਚੱਕਰ ਸੁੱਟਣ ਵਾਲੀ ਰਹਿ ਗਈ ਤਾਂ ਫਿਰ ਹਰਜੋਤ ਜੀ, ਪ੍ਰਵੀਨ ਜੀ, ਫਿਰ ਤਾਂ ਇਦਾਂ ਹੀ ਲੱਗਦਾ ਆ ਵੀ ਇਹ ਕੋਈ ਹੋਰ ਨਹੀਂ, ਆਪਾਂ ਇੰਡੀਆ ਦੀ ਇਲੈਕਸ਼ਨ ਹੀ ਜਿਹੜੀ ਆ ਉਹ ਦੇਖ ਰਹੇ ਹੋਵਾਂਗੇ, ਜਿਹੜੇ ਇੱਕ ਦੂਜੇ ਦੇ ਉੱਤੇ ਆ। ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ ਆ। ਜਿਹੜਾ ਮੌਜੂਦਾ ਤੌਰ ਦੇ ਉੱਤੇ ਜਿਹੜੀ ਪੋਲਿੰਗ ਐਵਰੇਜ ਦੇ ਵਿੱਚ ਦੇਖਿਆ ਜਾਵੇ ਤਾਂ ਕਹਿੰਦੇ ਇੱਕਦਮ ਟਾਈ ਨਜ਼ਰ ਆ ਰਿਹਾ ਆ। ਬਾਈਡਨ ਮਹਿਜ 0.4% ਜਿਹੜਾ ਇਹ 24 ਜੂਨ ਨੂੰ ਲੇਟੈਸਟ ਜਿਹੜਾ ਸਰਵੇ ਦੇ ਮੁਤਾਬਕ, ਪੋਲਿੰਗ ਦੇ ਮੁਤਾਬਕ 0.4% ਸਿਰਫ ਟਰੰਪ ਹੋਣਾ ਤੋਂ ਉੱਤੇ ਆ। ਸੋ ਬੇਸਿਕਲੀ ਇੱਕਦਮ ਟਾਈਟ ਜਿਹੜੀ ਰੇਸ ਆ। ਕਿਸ ਦਾ ਪਲੜਾ ਕਦੋਂ ਭਾਰੀ ਹੋ ਸਕਦਾ ਆ, ਇਹ ਦੇਖਣ ਵਾਲੀ ਗੱਲ ਆ। ਤੇ ਜਿਹੜਾ ਰੋਬਰਟ ਕੈਨੇਡੀ ਆ, ਉਹ ਕਿਹਦੀਆਂ ਵੋਟਾਂ ਕੱਟਦਾ ਆ ਤੇ ਉਹ ਕਿਹਨੂੰ ਲੈ ਕੇ ਜਾਂਦਾ ਆ। ਉਹ 9.5% ਤੇ ਉਹ ਪੋਲ ਕਰ ਰਿਹਾ, ਟਰੰਪ 40.6 ਤੇ ਬਾਈਡਨ 41% ਦੇ ਉੱਤੇ ਜਿਹੜਾ ਉਹਨਾਂ ਦੀ ਪੋਲਿੰਗ ਜਿਹੜੀ ਉਹ ਚੱਲ ਰਹੀ ਆ। ਸੋ ਇਹ ਬਿਲਕੁਲ ਹੀ ਜ਼ਿਆਦਾ ਇਸ ਟਾਈਮ ਟਾਈਟ ਰੇਸ ਜਿਹੜੀ ਉਹ ਚੱਲ ਰਹੀ ਹੈਗੀ ਆ। ਜੀ ਜੀ। ਅਗਲੀ ਜਿਹੜੀ ਖਬਰ ਆ ਉਹ ਇਸ ਵੇਲੇ ਕੌਮਾਂਤਰੀ ਖਬਰ ਆ ਰਹੀ ਆ, ਬਹੁਤ ਵੱਡੀ ਖਬਰ ਆ। ਰੂਸ ਦੇ ਵਿੱਚ ਕੱਲ ਦਾਗਿਸਤਾਨ ਦੇ ਇਲਾਕਿਆਂ ਦੇ ਵਿੱਚ ਦੋ ਥਾਵਾਂ ਦੇ ਉੱਤੇ ਮਕਾਚਕਲਾ ਤੇ ਇਹਦੇ ਨਾਲ ਜਿਹੜਾ ਡਰਬੈਂਟ ਇਲਾਕਾ, ਉੱਥੇ ਦੋ ਥਾਵਾਂ ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕੀਤਾ ਸੀਗਾ। ਡੈਥ ਟੋਲ ਵੱਧ ਗਿਆ ਜੀ ਉਸ ਮਾਮਲੇ ਦੇ ਵਿੱਚ। ਹੁਣ ਘੱਟੋ ਘੱਟ 20 ਜਣਿਆਂ ਦੀ ਜਾਨ ਚਲੀ ਗਈ ਹੈ ਜਿਹੜਾ ਇਹ ਹਮਲਾ ਹੋਇਆ। ਦਾਗਿਸਤਾਨ ਦੇ ਵਿੱਚ ਇੱਕ ਤਿਉਹਾਰ ਮਨਾਇਆ ਜਾ ਰਿਹਾ ਸੀ ਜਦੋਂ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ। ਸਿਨੇਗਾਗ ਤੇ ਇੱਕ ਪੁਲਿਸ ਨਾਕੇ, ਦੋ ਪੂਜਾ ਜਿਹੜੇ ਥਾਵਾਂ ਨੇ, ਚਰਚ ਤੇ ਸਿਨੇਗਾਗ ਦੇ ਉੱਤੇ ਵਿੱਚ ਇੱਕ ਪੁਲਿਸ ਨਾਕੇ ਉੱਤੇ ਵੀ ਹਮਲਾ ਕੀਤਾ। ਇਹਦੇ ਵਿੱਚ ਇੱਕ ਪਾਦਰੀ, ਇੱਕ ਸਿਕਿਉਰਿਟੀ ਗਾਰਡ ਮਾਰੇ ਗਏ ਨੇ ਤੇ 15 ਪੁਲਿਸ ਵਾਲੇ ਜਿਹੜੇ ਨੇ ਉਹ ਹੁਣ ਤੱਕ ਮਾਰੇ ਜਾਣ ਬਾਰੇ ਪਤਾ ਲੱਗਿਆ। 4 ਜਿਹੜੇ ਨੇ ਬੰਦੂਕਧਾਰੀ, ਉਹਨਾਂ ਨੂੰ ਉਹ ਵੀ ਮਾਰੇ ਗਏ ਨੇ ਇਸ ਹਮਲੇ ਤੋਂ ਬਾਅਦ। ਤੇ ਪ੍ਰਾਚੀਨ ਯਹੂਦੀਆਂ ਦੇ ਸ਼ਹਿਰ ਡਰਬੈਂਟ, ਜਿਹੜਾ ਕਿ ਇੱਕ ਪ੍ਰਾਚੀਨ ਯਹੂਦੀ ਸ਼ਹਿਰ ਆ, ਉੱਥੇ ਇੱਕ ਸਿਨੇਗਾਗ ਦੇ ਉੱਤੇ ਗੋਲੀਬਾਰੀ ਕੀਤੀ ਗਈ ਸੀ ਪਹਿਲਾਂ, ਤੇ ਫਿਰ ਇਹਨੂੰ ਅੱਗ ਦੇ ਹਵਾਲੇ ਕੀਤਾ ਗਿਆ ਸੀਗਾ। ਇੱਕ ਟੈਲੀਗ੍ਰਾਮ ਚੈਨਲ ਦੇ ਮੁਤਾਬਕ, ਜਿਨ੍ਹਾਂ ਨੇ ਬਾਅਦ ਦੇ ਵਿੱਚ ਵੀਡੀਓ ਵੀ ਰਿਲੀਜ਼ ਕੀਤੀ ਹੈ ਇਸ ਹਮਲੇ ਦੀ, ਡਰਬੈਂਟ ਦੀ ਇੱਕ ਇਮਾਰਤ ਦੇ ਵਿੱਚ ਕਹਿੰਦੇ ਘੇਰਾ ਪਾਇਆ ਗਿਆ ਸੀ ਤੇ ਬੰਦੂਕਧਾਰੀ ਗੋਲੀਆਂ ਚਲਾਉਂਦੇ ਦੇਖੇ ਜਿਹੜੇ ਆ ਉਹ ਜਾ ਸਕਦੇ ਆ। ਇਹਦੇ ਵਿੱਚ ਰੂਸ ਦਾ ਜਿਹੜਾ ਇਹ ਇਲਾਕਾ ਦਾਗਿਸਤਾਨ ਦਾ ਮਕਾਚਕਾਲਾ, ਉਹਦੇ ਵਿੱਚ ਪਹਿਲਾਂ ਵੀ ਕਹਿੰਦੇ ਇਸ ਤਰ੍ਹਾਂ ਦੇ ਹਮਲੇ ਹੋਏ ਨੇ ਉੱਥੋਂ ਦੇ ਭਾਈਚਾਰਿਆਂ ਦੇ ਉੱਤੇ, ਪਰ ਇਹ ਜਿਹੜਾ ਹਮਲਾ ਸਭ ਤੋਂ ਜ਼ਿਆਦਾ ਵਹਿਸ਼ੀਆਨਾ ਤੇ ਸਭ ਤੋਂ ਜ਼ਿਆਦਾ ਖਤਰਨਾਕ ਦੱਸਿਆ ਗਿਆ। ਪੁਲਿਸ ਦੀ ਗੱਡੀ ਉੱਤੇ ਹਮਲਾ ਕਰ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਕਹਿੰਦੇ ਕਿ ਜਦੋਂ ਹੋਰ ਪੁਲਿਸ ਫੋਰਸ ਉੱਥੇ ਬੁਲਾਈ ਗਈ ਤਾਂ ਉਦੋਂ ਤੱਕ ਕਾਫੀ ਨੁਕਸਾਨ ਜਿਹੜਾ ਉਹ ਹੋ ਗਿਆ ਸੀਗਾ। ਦਾਗਿਸਤਾਨ ਨੂੰ ਰੂਸ ਦੇ ਪਛੜੇ ਇਲਾਕਿਆਂ ਦੇ ਵਿੱਚੋਂ ਗਿਣਿਆ ਜਾਂਦਾ ਹੈ ਤੇ ਇੱਥੇ ਮੁਸਲਮਾਨ ਭਾਈਚਾਰੇ ਦੀ ਜਿਹੜੀ ਆ ਉਹ ਬਹੁਤ ਗਿਣਤੀ ਆ। ਇੱਥੇ ਅਕਤੂਬਰ 2023 ਦੇ ਵਿੱਚ ਯਹੂਦੀ ਯਾਤਰੀਆਂ ਦੀ, ਮੁਸਾਫਰਾਂ ਦੀ ਭਾਲ ਦੇ ਵਿੱਚ ਫਿਲਿਸਤੀਨ ਹਮੈਤੀਆਂ ਦਾ ਹਜੂਮ ਵੀ ਕਹਿੰਦੇ ਇੱਕ ਵਾਰੀ ਵੜ ਗਿਆ ਸੀਗਾ। ਇਸੇ ਤਰ੍ਹਾਂ ਇਜ਼ਰਾਈਲ ਤੇ ਹਮਾਸ ਦੇ ਵਿੱਚ ਜਿਹੜਾ ਸੰਘਰਸ਼ ਹੋ ਰਿਹਾ, ਉਸ ਘਟਨਾ ਤੋਂ ਬਾਅਦ ਇਹ ਗੱਲ ਵਾਪਰੀ ਸੀਗੀ। ਤੇ ਹੁਣ ਦੱਸਦੇ ਆ ਕਿ
ਇੱਥੇ ਜਿਹੜੇ ਮਕਾਚਕਾਲਾ ਤੇ ਡਰਬੈਂਡ ਦੇ ਵਿੱਚ ਜਿਹੜੇ ਤਣਾਅ ਉਹ ਕਾਫੀ ਵੱਧ ਚੁੱਕਿਆ ਤੇ 2007 ਤੇ 17 ਦੇ ਵਿੱਚ ਵੀ ਅਜਿਹੇ ਹਮਲਿਆਂ ਨੂੰ ਜਿਹੜਾ ਉਹ ਅੰਜਾਮ ਉਹ ਦਿੱਤਾ ਜੀ ਜਾ ਚੁੱਕਿਆ। ਇਹ ਜਿਹੜਾ ਦਾਗਿਸਤਾਨ ਆ ਇਹ ਚੇਚਨੀਆਂ ਜਿਹੜਾ ਰੂਸ ਦਾ ਗਣਰਾਜ ਆ ਉੱਥੇ ਨਾਲ ਗਿਣਿਆ ਜਾਂਦਾ ਤੇ ਚੇਚਨੀਆਂ ਦੇ ਵਿੱਚ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਇਹ ਕਬੀਲਾ ਰਹਿੰਦਾ। ਜੀ 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 ਅਗ- ਬਿਲਕੁਲ। ਜੀ ਅਗਲੀ ਸੋ ਜੀ ਹਰਜੋਤ ਸਿੰਘ ਜੀ। ਸੋ 15 ਪੁਲਿਸ ਵਾਲੇ ਮਾਰੇ ਜਾ ਜਾ ਚੁੱਕੇ ਹੈਗੇ ਆ ਹਾਂਜੀ ਤੇ ਪ੍ਰੀਸਟ ਵੀ ਇੱਕ ਮਾਰਿਆ ਗਿਆ ਹੈਗਾ। ਸੋ ਇਹ ਬਹੁਤ ਵੱਡਾ ਹਮਲਾ ਸੀਗਾ। ਕੁਝ ਮਹੀਨੇ ਪਹਿਲਾਂ ਇੱਕ ਹੋਰ ਇਦਾਂ ਦਾ ਹਮਲਾ ਰਸ਼ੀਆ ਦੇ ਵਿੱਚ ਹੋਇਆ ਸੀ, ਉਹ ਵੀ ਇੱਕ ਧਾਰਮਿਕ ਜਗ੍ਹਾ ਦੇ ਉੱਤੇ ਹੋਇਆ ਸੀ। ਸੋ ਉਹਨਾਂ ਨੇ ਆਪਣੇ ਫਲੈਗ ਸਾਰੇ ਜਿਹੜੇ ਡਾਊਨ ਕੀਤੇ Down। ਹੈਗੇ। ਬਿਲਕੁਲ ਆਪਾਂ ਇਹ ਜਿਹੜੀਆਂ ਇਦਾਂ ਦੇ ਹਮਲੇ ਆ ਇਹਦੇ ਵਿੱਚ ਵਾਧਾ ਓਵਰਆਲ ਦੁਨੀਆ ਦੇ ਵਿੱਚ ਦੇਖ ਰਹੇ ਆ, ਜਿੱਥੇ ਲੋਕ ਜੀ ਇਹੋ ਜਿਹੀਆਂ ਥਾਵਾਂ ਤੇ ਪੂਜਾ ਸਥਲਾਂ ਦੇ ਉੱਤੇ ਜਿਹੜੇ ਆ ਕੇ ਹਮਲੇ ਜਿਹੜੇ ਉਹ ਕਰ ਰਹੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਫਲੱਡਿੰਗ ਤੇ ਜਿਹੜੀ ਗਰਮੀ ਤਪਸ਼ ਆ ਉਸਨੇ ਅਮਰੀਕਾ ਦੇ ਕਹਿ ਲਓ ਵੀ ਵੱਟ ਕੱਢੇ ਪਏ ਆ ਇਸ ਟਾਈਮ। ਹੀਟ ਡੋਮ ਕਹਿੰਦੇ ਐਕਸਪੈਂਡ ਕਰ ਰਿਹਾ ਆ ਤੇ ਹੁਣ ਕਹਿੰਦੇ ਵੀ ਤਕਰੀਬਨ ਲੋਅਰ 48 ਸਟੇਟਸ ਆ ਉਹ ਤੋਂ ਲੈ ਕੇ ਸੈਂਟਰਲ ਪਲੇਨਸ ਵੱਲ ਨੂੰ ਇਹ ਹੁਣ ਵੱਧ ਰਿਹਾ ਆ, ਜਿਸ ਕਰਕੇ ਮਿਡ ਵੈਸਟ ਦੇ ਵਿੱਚ ਜਿਹੜੀ ਫਲੱਡਿੰਗ ਆ ਉਹ ਆ ਸਕਦੀ ਆ। ਨੈਸ਼ਨਲ ਵੈਦਰ ਸਰਵਿਸ ਨੇ ਇਹ ਦੱਸਿਆ ਆ। ਫਲੱਡ ਵਾਰਨਿੰਗਸ ਤੇ ਫਲੱਡ ਵਾਚਸ ਜਿਹੜੇ ਆ ਉਹ ਅਪਰ ਮਿਡ ਵੈਸਟ ਦੇ ਇਲਾਕੇ ਦੇ ਵਿੱਚ ਇਲੀਨੋਇਸ, ਮਿਨੇਸੋਟਾ, ਵਿਸਕੌਨਸਨ, ਨਬਰਾਸਕਾ, ਆਇਓਵਾ ਇਹਨਾਂ ਥਾਵਾਂ ਦੇ ਉੱਤੇ ਜਿਹੜੇ ਆ ਉਹ ਦਿੱਤੇ ਗਏ ਆ। ਕਹਿੰਦੇ ਵੀ ਐਕਸਟ੍ਰੀਮ ਵੈਦਰ ਦੇ ਕਰਕੇ ਇੱਕ ਜਣੇ ਦੀ ਘੱਟੋ ਘੱਟ ਮਰਨ ਦੀ ਜਿਹੜੀ ਉਹ ਰਿਪੋਰਟ ਆ ਰਹੀ ਆ। ਹੁਣ ਜਿਹੜਾ ਕੋਈ ਕੈਲੀਫੋਰਨੀਆ 'ਚ ਜਾਂ ਇਸ ਪਾਸੇ ਰਹਿ ਰਿਹਾ ਹੋਊਗਾ, ਜਿਨ੍ਹਾਂ ਨੇ ਕੱਲ 110 111 ਡਿਗਰੀ ਤੱਕ ਦਾ ਤਾਪਮਾਨ ਝੱਲਿਆ ਆ, ਉਹ ਸੋਚ ਰਿਹਾ ਹੋਊਗਾ ਵੀ ਦੂਜੇ ਪਾਸੇ ਕਿੱਥੇ ਮੀਂਹ ਨਾਂ ਦੀ ਚੀਜ਼ ਨਹੀਂ ਆ। ਪਰ ਮਿਡ ਵੈਸਟ ਤੇ ਅਪਰ ਮਿਡ ਵੈਸਟ ਦੇ ਵਿੱਚ ਜਿਹੜੀ ਫਲੱਡਿੰਗ ਆ ਉਹ ਆ ਰਹੀ ਹੈਗੀ ਆ। ਇਸ ਦੇ ਨਾਲ ਨਾਲ ਜਿਹੜੀ ਸਾਊਥ ਡਕੋਟਾ ਦੀ ਗਵਰਨਰ ਕ੍ਰਿਸਟੀ ਨਿਓਮ ਆ, ਉਹਨੇ ਸਟੇਟ ਵਾਈਡ ਐਮਰਜੈਂਸੀ ਡਿਕਲੇਅਰ ਕੀਤੀ ਸੀਗੀ ਸੰਡੇ ਦੇ ਲਈ, ਜਿਹੜੇ ਸਟਾਰਮਸ ਤੇ ਫਲੱਡਿੰਗ ਤੋਂ ਪ੍ਰਭਾਵਿਤ ਹੋਏ ਆ। ਇਸ ਤੋਂ ਇਲਾਵਾ ਮਿਨੇਸੋਟਾ ਦੇ ਗਵਰਨਰ ਟਿਮ ਵਾਲਸ ਉਹਨਾਂ ਨੇ ਵੀ ਕੱਲ ਐਤਵਾਰ ਪੀਸ ਟਾਈਮ ਐਮਰਜੈਂਸੀ ਜਿਹੜੀ ਆ ਉਹ ਡਿਕਲੇਅਰ ਕਰ ਦਿੱਤੀ। ਆਇਓਵਾ ਦੇ ਗਵਰਨਰ ਕਿਮ ਰੈਨਲਡਸ ਨੇ ਜਿਹੜਾ ਡਿਜ਼ਾਸਟਰ ਡਿਕਲੇਅਰ ਕੀਤਾ 21 ਕਾਉਂਟੀਜ਼ ਦੇ ਵਿੱਚ ਐਕਸਟ੍ਰੀਮ ਵੈਦਰ ਨੂੰ ਲੈ ਕੇ। ਤੇ ਇਸੇ ਤਰੀਕੇ ਦੇ ਨਾਲ ਨਬਰਾਸਕਾ ਦੇ ਗਵਰਨਰ ਜਿਮ ਪੈਲਨ ਉਹਨਾਂ ਨੇ ਸਟੇਟਮੈਂਟ ਇਸ਼ੂ ਕਰਦੇ ਹੋਏ ਕਿਹਾ ਵੀ ਉਹ ਮਿਲਟਰੀ ਹੈਲੀਕਾਪਟਰ ਤੇ ਕਰੂ ਉਸ ਨੂੰ ਡਿਪਲੋਏ ਕਰ ਰਹੇ ਆ ਸਰਚ ਤੇ ਰੈਸਕਿਊ ਆਪਰੇਸ਼ਨ ਦੇ ਲਈ ਸਿਓਸ ਕਾਉਂਟੀ ਜਿਹੜੀ ਆਇਓਵਾ 'ਚ ਪੈਂਦੀ ਆ ਉਸ ਦੇ ਬਾਬਤ। ਸੋ ਇਸ ਟਾਈਮ ਵੈਦਰ ਪੈਟਰਨ ਬਹੁਤ ਹੀ ਉਥਲ ਪੁਥਲ ਵਾਲਾ ਜਿਹੜਾ ਉਹ ਚੱਲ ਰਿਹਾ ਹੈਗਾ ਆ ਤੇ ਬਹੁਤ ਸਾਰੇ ਜਿਹੜੇ ਦਰਿਆ ਮਿਡ ਵੈਸਟ ਦੇ ਵਿੱਚ ਉਹ ਖਤਰੇ ਦੇ ਨਿਸ਼ਾਨ ਦੇ ਇਰਦ ਗਿਰਦ ਜਾਂ ਕਈ ਉਸ ਤੋਂ ਉੱਤੇ ਜਿਹੜੇ ਉਹ ਵਗ ਰਹੇ ਨੇ। ਸੋ ਸਾਊਥ ਡਕੋਟਾ, ਮਿਨੇਸੋਟਾ ਦੇ ਵਿੱਚ ਜਿਹੜੇ ਐਮਰਜੈਂਸੀ ਮੈਨੇਜਮੈਂਟ ਵਾਲੇ ਆ ਉਹ ਲੱਗੇ ਹੋਏ ਨੇ ਵੀ ਇਹਨਾਂ ਖਤਰਿਆਂ ਨੂੰ ਜਿਹੜਾ ਉਹ ਕਿੱਦਾਂ ਜਿਹੜਾ ਉਹ ਦੇਖਿਆ ਜਾਵੇ। ਉਧਰ ਨੈਸ਼ਨਲ ਵੈਦਰ ਸਰਵਿਸ ਨੇ ਉਹਨਾਂ ਇਲਾਕਿਆਂ ਨੇ ਦੱਸਿਆ ਵੀ ਮੀਂਹ ਇੰਨਾ ਕੁ ਜ਼ਿਆਦਾ ਉੱਥੇ ਪਿਆ ਆ ਵੀ ਜਿਹੜੀ ਸੋਇਲ ਆ, ਮਿੱਟੀ ਆ, ਉਹ ਪੂਰੀ ਤਰ੍ਹਾਂ ਜਿਹੜੀ ਉਹ ਸੈਚੂਰੇਟ ਹੋ ਚੁੱਕੀ ਆ, ਜਿਸ ਕਰਕੇ ਦਰਿਆ ਜਾਂ ਕ੍ਰੀਕ ਆ ਉਹ ਉਸ ਨੂੰ ਪਾੜ ਕਰਕੇ ਜਾਂ ਭੇਜ ਕੇ ਵੀ ਜਿਹੜਾ ਫਲੱਡ ਆ ਉਹ ਆ ਸਕਦੇ ਨੇ। ਸੋ ਇਸ ਟਾਈਮ ਐਕਸਟ੍ਰੀਮ ਵੈਦਰ ਕੰਡੀਸ਼ਨਸ ਦੇ ਚੱਲਦਿਆਂ ਅਮਰੀਕਾ ਦੇ ਵਿੱਚ ਬਹੁਤੇ ਲੋਕ ਵਾਰਨਿੰਗਸ ਦੇ ਅੰਡਰ ਚੱਲ ਰਹੇ ਆ। 47 ਮਿਲੀਅਨ ਲੋਕ ਅੰਡਰ ਵਾਰਨਿੰਗ ਹੈਗੇ ਆ ਫਲੱਡ ਤੋਂ, ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ। ਸੋ ਇਹਦੇ ਵਿੱਚ ਬਹੁਤ ਸਾਰਾ ਸਾਊਥ ਈਸਟ, ਮਿਡ ਸਾਊਥ, ਸੈਂਟਰਲ ਸਾਊਥ ਪਲੇਨਸ, ਸਾਊਥ ਪਾਰਟਸ ਆਫ ਸਦਰਨ ਕੈਲੀਫੋਰਨੀਆ, ਇਹ ਸਾਰਾ ਜਿਹੜਾ ਏਰੀਆ ਆਉਂਦਾ ਹੈਗਾ। ਕਈ ਜਗ੍ਹਾ ਤੇ 110 ਡਿਗਰੀ ਤੱਕ ਵੀ ਜਿਹੜਾ ਟੈਂਪਰੇਚਰ ਪਹੁੰਚਿਆ ਸੀ। ਇਸੇ ਤਰ੍ਹਾਂ ਜੇ ਵਿਸਕੌਨਸਨ ਦੀ ਗੱਲ ਕਰਦੇ ਜਾਈਏ, ਵਿਸਕੌਨਸਨ ਦੇ ਵਿੱਚ ਕੱਲ 6 ਟੋਰਨੇਡੋ ਆਏ ਹੈਗੇ ਆ। ਨੈਸ਼ਨਲ ਵੈਦਰ ਸਰਵਿਸ ਨੇ ਇਹ ਕਿਹਾ ਜਿਹੜੇ ਡੇਨ, ਜੈਫਰਸਨ, ਰੌਕ, ਗ੍ਰਾਂਟ, ਵਾਲਵਰਥ ਕਾਉਂਟੀਜ਼, ਇਹਨਾਂ ਦੇ ਵਿੱਚ 6 ਟੋਰਨੇਡੋਜ਼ ਨੇ ਹਿੱਟ ਕੀਤਾ ਹੈ, ਜਿਨ੍ਹਾਂ ਦੀ ਜਿਹੜੀ ਹਵਾਵਾਂ ਉਸ ਟਾਈਮ ਦੇ ਉੱਤੇ 75 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ ਸੀ। ਸੋ ਲੱਕਲੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮਾਲੀ ਨੁਕਸਾਨ ਕਹਿੰਦੇ ਪਈ ਕਾਫੀ ਜ਼ਿਆਦਾ ਹੋਇਆ ਹੈਗਾ। ਕਈ ਜਿਹੜੇ ਸਟੋਰ ਆ ਉਹ ਵੀ ਟੁੱਟੇ ਹੈਗੇ ਆ, ਕੁਝ ਘਰ ਜਿਹੜੇ ਆ ਉਹ ਵੀ ਇਸ ਦੇ ਰਸਤੇ ਦੇ ਵਿੱਚ ਜਿਹੜੇ ਆਏ ਆ ਉਹ ਟੁੱਟੇ ਹੈਗੇ ਆ। EF1 ਟੋਰਨੇਡੋ ਨੇ ਵਾਲਵਰਥ ਕਾਉਂਟੀ ਨੂੰ, ਜੋ ਕਿ 2 ਮੀਲ ਈਸਟ ਆਫ ਡੈਲਾਵਨ ਹੈਗਾ, ਉੱਥੇ ਹਿੱਟ ਕੀਤਾ ਤੇ 105 ਮੀਲ ਪਰ ਆਵਰ ਦੇ ਹਿਸਾਬ ਨਾਲ ਉੱਥੇ ਹਵਾਵਾਂ ਜਿਹੜੀਆਂ ਚੱਲਦੀਆਂ ਸੀਗੀਆਂ। ਨੈਸ਼ਨਲ ਵੈਦਰ ਸਰਵਿਸ ਨੇ ਇਹ ਵੀ ਕਨਫਰਮ ਕੀਤਾ ਪਈ EF2 ਟੋਰਨੇਡੋਜ਼ ਨੇ ਜੋ ਆ ਉਹ ਰੌਕ ਕਾਉਂਟੀ ਨੀਅਰ ਜੇਮਸਵਿਲ ਉੱਥੇ ਹਿੱਟ ਕੀਤਾ ਹੈਗਾ, ਜਿੱਥੇ 115 ਮੀਲ ਦੇ ਹਿਸਾਬ ਨਾਲ ਜਿਹੜੀਆਂ ਹਵਾਵਾਂ ਆ ਉਹ ਚੱਲ ਰਹੀਆਂ ਸੀ।
ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਅਮਰੀਕਾ ਦੇ ਵਿੱਚ ਉਸ ਪਰਿਵਾਰ ਦੇ ਬਾਰੇ ਜਿਨ੍ਹਾਂ ਦੇ 2 ਜੀ ਹੱਜ ਯਾਤਰਾ ਦੇ ਦੌਰਾਨ ਜਿਹੜਾ ਉਹ ਮਾਰੇ ਗਏ ਨੇ। ਇੱਕ ਨਿਊਜ਼ ਵੈਬਸਾਈਟ ਦੇ ਮੁਤਾਬਕ ਹੁਣ ਤੱਕ ਇਸ ਜਿਹੜੀ ਮੁਸਲਮਾਨ ਭਾਈਚਾਰੇ ਦੀ ਇਹ ਧਾਰਮਿਕ ਯਾਤਰਾ ਇਹਦੇ ਦਰਮਿਆਨ 1300 ਲੋਕਾਂ ਦੇ ਮਾਰੇ ਜਾਣ ਦੀ ਉੱਥੇ ਲੂ ਲੱਗਣ ਕਰਕੇ ਮੌਤ ਹੋਈ ਹੈ। ਤੇ ਇਸੇ ਤਰ੍ਹਾਂ ਇਸ ਤੋਂ ਪ੍ਰਭਾਵਿਤ ਹੋਏ ਬਿਨਾਂ ਅਮਰੀਕਾ ਦਾ ਪਰਿਵਾਰ ਵੀ ਨਹੀਂ ਰਹਿ ਸਕਿਆ। ਸਾਈਡਾ ਉਰੀ ਜਿਹੜੇ ਨੇ ਉਹ ਕਹਿੰਦੇ ਕਿ ਉਹਨਾਂ ਦੇ ਪੇਰੈਂਟਸ ਦਾ ਇਹ ਸੁਪਨਾ ਸੀਗਾ ਕਿ ਉਹ ਹੱਜ ਦੀ ਜਿਹੜੀ ਆ ਉਹ ਯਾਤਰਾ ਕਰਨ, ਉੱਥੇ ਜਾ ਕੇ ਆਪਣਾ ਜੋ ਧਾਰਮਿਕ ਰਸਮਾਂ ਨੇ ਉਹਨਾਂ ਨੂੰ ਅਦਾ ਕਰਨ। ਪਰ ਕਹਿੰਦੇ ਕਿ ਸਾਡੇ ਲਈ ਇਹ ਜਿਹੜਾ ਹਫ਼ਤਾ ਬਹੁਤ ਟ੍ਰੈਜਿਕ ਹੋ ਨਿਬੜਿਆ ਕਿਉਂਕਿ ਉਹਨਾਂ ਦੇ ਦੋਵੇਂ ਮਾਤਾ ਪਿਤਾ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਹੈ ਇਸੇ ਯਾਤਰਾ ਦੇ ਦਰਮਿਆਨ। ਵੈਸੇ ਵੀ ਮੁਸਲਮਾਨ ਭਾਈਚਾਰੇ ਦੇ ਵਿੱਚ ਇਹ ਬਿਲੀਵ ਹੈ, ਇਹ ਉਹਨਾਂ ਦੀ ਧਾਰਮਿਕ ਰਸਮ ਮੰਨੀ ਜਾਂਦੀ ਹੈ ਕਿ ਜ਼ਿੰਦਗੀ ਦੇ ਵਿੱਚ ਤੁਹਾਡੇ ਕੋਲੇ ਜਿੰਨਾ ਕੁਛ ਹੈਗਾ ਉਸ ਤੋਂ ਉਹਨੂੰ ਆਪਣੀਆਂ ਲੋੜਾਂ, ਬੁਨਿਆਦੀ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਤੁਹਾਨੂੰ ਇੱਕ ਵਾਰੀ ਹੱਜ ਦੀ ਜਿਹੜੀ ਯਾਤਰਾ ਉਹ ਕਰਨੀ ਚਾਹੀਦੀ ਹੈ। ਸਾਇਦਾ ਬੁਰੀ ਵੀ ਇਸੇ ਗੱਲ ਨੂੰ ਅੱਗੇ ਤੋਰਦੇ ਨੇ। ਉਹ ਕਹਿੰਦੇ ਕਿ ਉਹਨਾਂ ਨੇ ਦੋਵਾਂ ਜਣਿਆਂ ਨੇ $23,000 ਜਿਹੜਾ ਉਹ ਖਰਚ ਕੀਤਾ ਸੀਗਾ ਇੱਕ ਕੰਪਨੀ ਜਿਹੜੀ ਕਿ ਮੈਰੀਲੈਂਡ ਦੇ ਵਿੱਚ ਰਜਿਸਟਰਡ ਸੀਗੀ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਲੰਘੇ ਹਫ਼ਤੇ ਤੋਂ ਪਹਿਲਾਂ ਉਹ ਹੱਜ ਦੇ ਲਈ ਗਏ, ਸਾਊਦੀ ਅਰੇਬੀਆ ਦੇ ਲਈ ਰਵਾਨਾ ਹੋਏ। ਉਹਨਾਂ ਦੇ ਜਿਹੜੇ ਮਾਤਾ ਸੀਗੇ ਇਸਾਤੂ ਟਿਜਾਨ ਵੁਰੀ 65 ਸਾਲਾਂ ਦੇ ਸੀਗੇ ਤੇ ਫਾਦਰ ਜਿਹੜੇ ਸੀਗੇ ਏਆਊ ਡੇਸੀ ਵੁਰੀ 71 ਸਾਲਾਂ ਦੇ ਸੀਗੇ। ਤੇ ਉਹ ਕਹਿੰਦੇ ਕਿ ਜਦੋਂ ਉਹਨਾਂ ਦੀ ਸ਼ੁਰੂਆਤ ਹੋਈ ਤੇ ਉਦੋਂ ਉਹ ਬਹੁਤ ਖੁਸ਼ ਸੀਗੇ ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਸੀਗਾ। ਤੇ ਇਹ ਮੈਰੀਲੈਂਡ ਦੇ ਜਿਹੜੇ ਦੱਸੇ ਜਾਂਦੇ ਆ ਨਿਵਾਸੀ ਸੀਗੇ, ਅਮਰੀਕਨ ਸਿਟੀ ਸੀਗੇ, ਬੂਵੀ ਉੱਥੋਂ ਦਾ ਇਲਾਕਾ, ਉੱਥੋਂ ਦੇ ਰਹਿਣ ਵਾਲੇ ਸੀਗੇ। ਤੇ ਨਾਲ ਹੀ ਉਹ ਕਹਿੰਦੇ ਕਿ ਅਸੀਂ ਸਾਰਾ ਹੈਲਥ ਚੈੱਕਅਪ ਕੀਤਾ, ਕੇਜ਼ਰ ਪਰਮਾਨੈਂਟ ਦਾ ਇੱਕ ਪਹਿਲਾਂ ਉਹਨਾਂ ਨੂੰ ਵਿਜ਼ਿਟ ਵੀ ਕੀਤਾ, ਉਹਨਾਂ ਦੀ ਸਿਹਤ ਵੀ ਠੀਕ ਸੀਗੀ। ਪਰ ਕਹਿੰਦੇ ਕਿ ਐਕਸਟ੍ਰੀਮ ਟੈਂਪਰੇਚਰ ਕਰਕੇ ਉਹਨਾਂ ਦੀ ਮੌਤ ਹੋ ਗਈ। ਪਰ ਉਹ ਕਹਿੰਦੇ ਕਿ ਸਾਨੂੰ ਹੋਰ ਦੁੱਖ ਇਸ ਕਰਕੇ ਹੋਇਆ ਕਿ ਜਦੋਂ ਅਸੀਂ ਉਹਨਾਂ ਦੇ ਨਾਲ ਰਾਬਤਾ ਕਰਨਾ ਚਾਹਿਆ ਜਾਂ ਉਹਨਾਂ ਦੇ ਬਾਰੇ ਜਾਣਕਾਰੀਆਂ ਹਾਸਲ ਕਰਨੀਆਂ ਚਾਹੀਆਂ ਤਾਂ ਸਾਨੂੰ ਸ਼ੁਰੂਆਤੀ ਤੌਰ ਤੇ ਉਹਨਾਂ ਦੀ ਅਸਲ ਸਥਿਤੀ ਬਾਰੇ ਕੁਛ ਵੀ ਜਿਹੜਾ ਉਹ ਨਹੀਂ ਦੱਸਿਆ ਗਿਆ। ਪਰ ਕਹਿੰਦੇ ਕਿ ਫਿਰ ਵੀ ਅਸੀਂ ਆਪਣਾ ਜਿਹੜਾ ਧਾਰਮਿਕ ਬਿਲੀਵ ਆ ਉਹ ਸਾਡਾ ਕਾਇਮ ਹੈ ਤੇ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਸਾਡੇ ਜਿਹੜੇ ਮਾਤਾ-ਪਿਤਾ ਹੈ, ਉਹ ਜਿਹੜੀ ਜ਼ਿੰਦਗੀ ਭਰ ਦੀ ਉਹਨਾਂ ਦੀ ਕਮਾਈ ਸੀ, ਉਹ ਉਹਦੇ ਵਿੱਚ ਲਾ ਕੇ ਵੀ ਉਹ ਯਾਤਰਾ ਨੂੰ ਸਫਲ ਨਹੀਂ ਕਰ ਸਕੇ। ਜੀ। ਅਗਲੀ ਗੱਲ ਕਰੀਏ, ਸੁਪਰੀਮ ਕੋਰਟ ਦੇ ਵਿੱਚ ਬੜਾ ਇੱਕ ਅਹਿਮ ਕੇਸ ਜਿਹੜਾ ਜੈਂਡਰ ਅਫਰਮਿੰਗ ਕਹਿ ਲਓ ਵੀ ਇਲਾਜ ਜਾਂ ਟ੍ਰੀਟਮੈਂਟ ਆ ਉਸ ਨੂੰ ਲੈ ਕੇ ਹੋਣ ਜਾ ਰਿਹਾ ਹੈ। ਸੁਪਰੀਮ ਕੋਰਟ ਕਹਿੰਦੇ ਆ ਵੀ ਇਸ ਨੂੰ ਰਿਵਿਊ ਕਰਨਗੇ, ਇਸ ਦੀ ਸੁਣਵਾਈ ਲੈਣ ਜਾ ਰਹੇ ਆ। 25 ਸੂਬਿਆਂ ਨੇ ਅਮਰੀਕਾ ਦੇ ਵਿੱਚ ਵੱਖ-ਵੱਖ ਜੈਂਡਰ ਅਫਰਮਿੰਗ ਕੇਅਰ ਦੇ ਉੱਤੇ ਬੈਨਸ ਜਿਹੜੇ ਆ ਉਹਦੇ ਤਹਿਤ ਜਿਹੜੇ ਕਈ ਕਾਨੂੰਨ ਪਾਸ ਕੀਤੇ ਨੇ। ਸੁਪਰੀਮ ਕੋਰਟ ਨੇ ਅੱਜ ਐਲਾਨ ਕੀਤਾ ਵੀ ਉਹ ਜਿਹੜਾ ਕਨਸਟੀਟਿਊਸ਼ਨਲ ਚੈਲੰਜ ਵੀ ਕੀ ਸੂਬਿਆਂ ਦੇ ਕੋਲ ਇਹ ਅਧਿਕਾਰ ਹੈਗਾ ਆ ਜੈਂਡਰ ਅਫਰਮਿੰਗ ਕੇਅਰ ਦਾ ਮਾਈਨਰਸ ਦੇ ਲਈ, ਉਸ ਦੀ ਸੁਣਵਾਈ ਲੈਣਗੇ ਆਪਣੀ ਅਗਲੀ ਟਰਮ ਦੇ ਵਿੱਚ। ਇਹ ਜਿਹੜਾ ਕੇਸ ਟੈਨੇਸੀ ਦਾ ਇੱਕ 15 ਸਾਲਾਂ ਦਾ ਟਰਾਂਸਜੈਂਡਰ ਡਾਟਰ ਜਿਹੜੀ ਆ, ਯਾਨੀ ਕਿ ਹੁਣ ਇਹ ਕਈ ਦੀ ਕਨਫਿਊਜ਼ਨ ਸਾਨੂੰ ਵੀ ਹੋ ਜਾਂਦੀ ਆ ਜੀ ਜੀ ਵੀ ਮੁੰਡੇ ਤੋਂ ਇਹ ਕੁੜੀ ਬਣਿਆ ਜਾਂ ਕੁੜੀ ਤੋਂ ਮੁੰਡਾ। ਬਿਲਕੁਲ। ਸੋ ਟਰਾਂਸਜੈਂਡਰ ਡਾਟਰ ਦੀ ਉਹਦੇ ਵਿੱਚ ਗੱਲ ਆ ਸਮੈਂਥਾ ਤੇ ਬ੍ਰਾਇਨ ਵਿਲੀਅਮਸ ਨੈਸ਼ਵਿਲ ਦੇ। ਉਹ ਫੈਮਿਲੀ ਕਹਿੰਦੀ ਆ ਵੀ ਜਿਹੜਾ ਉੱਥੇ ਦਾ ਸੈਨੇਟ ਬਿੱਲ 1 ਆ ਟੈਨੇਸੀ ਦਾ, ਉਹ ਪ੍ਰੋਹਿਬਿਟ ਕਰਦਾ ਆ ਵੀ ਇਸ ਤੋਂ ਕਿਸੇ ਵੀ ਤਰੀਕੇ ਦਾ ਮੈਡੀਕਲ ਟ੍ਰੀਟਮੈਂਟ ਮਾਈਨਰ ਦੇ ਲਈ ਜਿਹੜਾ ਜੈਂਡਰ ਡਿਸਫੋਰੀਆ ਆ ਉਸ ਨੂੰ ਉਹ ਟ੍ਰੀਟਮੈਂਟ ਲੈਣ ਤੋਂ ਰੋਕਦਾ ਆ। ਤੇ ਕਹਿੰਦੇ ਵੀ ਇਹਦੇ ਨਾਲ ਇਕੁਅਲ ਪ੍ਰੋਟੈਕਸ਼ਨ ਕਲੌਜ਼ ਜਿਹੜੀ 14ਵੀਂ ਅਮੈਂਡਮੈਂਟ ਦੇ ਵਿੱਚ ਆ ਅਮਰੀਕਾ ਦੇ ਸੰਵਿਧਾਨ 'ਚ, ਉਸ ਦੀ ਜਿਹੜੀ ਵਾਇਲੇਸ਼ਨ ਹੁੰਦੀ ਆ, ਉਸ ਦੀ ਉਲੰਘਣਾ ਜਿਹੜੀ ਹੋ ਜਾਂਦੀ ਆ। ਸੋ ਕਹਿੰਦੇ ਵੀ ਇਹ ਡਿਨਾਈ ਇਕੱਲਾ ਟਰਾਂਸਜੈਂਡਰ ਯੂਥ ਨੂੰ ਨਹੀਂ ਕਰ ਰਹੇ, ਹੋਰ ਵੀ ਕਈ ਤਰੀਕੇ ਦੀਆਂ ਕਹਿੰਦੇ ਵੀ ਮੈਡੀਕਲ ਨੈਸੈਸਰੀ ਕੇਅਰ ਜਿਹੜੀਆਂ ਨਾਨ ਟਰਾਂਸਜੈਂਡਰ ਮਾਈਨਰਸ ਨੂੰ ਐਕਸੈਸ ਜਿਹੜੀ ਦਿੰਦਾ ਆ, ਉਸ ਦੇ ਉੱਤੇ ਵੀ ਉੱਦਾਂ ਦੇ ਪ੍ਰੋਸੀਜਰ ਦੇ ਉੱਤੇ ਵੀ ਇਹ ਰੋਕ ਲਾ ਦੂਗਾ। ਤੇ SB1 ਕਹਿੰਦੇ ਵੀ ਡਿਸਕ੍ਰਿਮੀਨੇਟ ਕਰ ਰਿਹਾ ਆ ਜਿਹੜੇ ਸਾਡੇ ਟਰਾਂਸਜੈਂਡਰ ਯੂਥ ਦੇ ਉਲਟ। ਸੋ ਇਸ ਦੀ ਹੁਣ ਸੁਣਵਾਈ ਸੁਪਰੀਮ ਕੋਰਟ ਲੈਣ ਜਾ ਰਿਹਾ ਹੈ ਆਪਣੀ ਅਗਲੀ ਟਰਮ ਦੇ ਵਿੱਚ। ਦੇਖੋ ਕੀ ਜਿਹੜਾ ਹੈ ਇਸ ਦੇ ਵਿੱਚ ਫੈਸਲਾ ਆਉਂਦਾ ਹੈ। ਟੈਨੇਸੀ ਦੇ ਵਿੱਚ ਕਹਿੰਦੇ ACLU ਦੇ ਮੁਤਾਬਕ 3000 ਅਜਿਹੇ ਟਰਾਂਸਜੈਂਡਰ ਬੱਚੇ ਨੇ ਜਿਨ੍ਹਾਂ ਦੇ ਉੱਤੇ ਇਸ SB1 ਬਿੱਲ ਦਾ ਅਸਰ ਜਿਹੜਾ ਉਹ ਹੋਊਗਾ। ਰਿਪਬਲਿਕਨ ਲਾ ਮੇਕਰਸ ਨੇ ਜਿਹੜੇ ਟੈਨੇਸੀ ਦੇ ਵਿੱਚ ਤੇ ਹੋਰ ਸੂਬਿਆਂ ਦੇ ਵਿੱਚ ਅਜਿਹੇ ਕਾਨੂੰਨ ਜਿਹੜੇ ਉਹ ਬਣਾਏ ਆ ਜਿਹਦੇ ਨਾਲ ਕਹਿੰਦੇ ਵੀ ਸਟੇਟ ਨੂੰ ਇਹ ਖੁੱਲ੍ਹ ਦਿੱਤੀ ਗਈ ਹੈ ਰੈਗੂਲੇਟ ਕਰਨ ਦੀ ਵੀ ਮੈਡੀਕਲ ਸਟੈਂਡਰਡਸ ਤੇ ਪ੍ਰੋਸੀਜਰ ਕਿਸ ਤਰੀਕੇ ਦੇ ਨਾਲ ਟਰਾਂਸਜੈਂਡਰ ਯੂਥ ਦੇ ਲਈ ਉਹ ਫਿੱਟ ਜਿਹੜੇ ਉਹ ਬਿਠਾਉਣਗੇ। ਅਪ੍ਰੈਲ 2023 ਦੇ ਵਿੱਚ ਇਹ ਜਿਹੜਾ ਕਾਨੂੰਨ ਟੈਨੇਸੀ ਦੇ ਵਿੱਚ ਉੱਥੋਂ ਦੇ ਗਵਰਨਰ ਬਿਲ ਲੀ ਨੇ ਪਾਸ ਕੀਤਾ ਸੀ, ਸਾਈਨ ਕੀਤੇ ਸੀ।
ਜੀ, ਜੀ। ਰਾਜਕਰਮਵੀਰ ਸਿੰਘ ਜੀ, ਹਰਜੋਤ ਸਿੰਘ ਖਾਲਸਾ ਜੀ, ਆਪਾਂ ਇੱਥੇ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ ਆਵਾਜ਼ ਨਹੀਂ ਆਈ ਤੁਹਾਡੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਹਾਂਜੀ ਪ੍ਰਵੀਨ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ। ਅਗਲੀ ਜਿਹੜੀ ਖਬਰ ਉਸ ਦੇ ਵੱਲ ਵੱਧਦੇ ਜਾਈਏ ਤਾਂ ਆਪਣੀ ਇਹ ਖਬਰ ਕੈਨੇਡਾ ਤੋਂ ਆ ਰਹੀ ਆ। ਕੈਨੇਡਾ ਦੇ ਵਿੱਚ ਜਿਹੜੇ 2 ਸਿੱਖਾਂ ਨੇ ਕੈਨੇਡਾ ਦੀ ਕੋਰਟ ਦੇ ਵਿੱਚ ਆਪਣਾ ਕੇਸ ਪਾਇਆ ਸੀ ਵੀ ਉਹਨਾਂ ਨੂੰ ਜਿਹੜੀ ਨੋ ਫਲਾਈ ਲਿਸਟ ਆ ਉਸ ਤੋਂ ਬਾਹਰ ਕੱਢਿਆ ਜਾਵੇ। ਇਸ ਮਾਮਲੇ ਵਿੱਚ ਭਗਤ ਸਿੰਘ ਬਰਾੜ ਤੇ ਪਰਵਕਾਰ ਸਿੰਘ ਦਲਾਈ ਇਹਨਾਂ ਨੇ ਕੋਰਟ ਦੇ ਵਿੱਚ ਆਪਣੀ ਗੁਹਾਰ ਲਾਈ ਸੀ, ਪਰ ਕੋਰਟ ਨੇ ਇਹਨਾਂ ਦੀ ਜਿਹੜੀ ਯਾਚਕਾ ਕਹਿ ਲਓ ਜਾਂ ਜਿਹੜੀ ਪਟੀਸ਼ਨ ਆ ਉਸ ਨੂੰ ਅਪੀਲ ਨੂੰ ਜਿਹੜਾ ਉਹ ਰੱਦ ਕਰ ਦਿੱਤਾ, ਡਿਸਮਿਸ ਕਰ ਦਿੱਤਾ। ਉਹਨਾਂ ਨੂੰ ਜਿਹੜਾ ਆ ਕੈਨੇਡਾ ਦੀ ਨੋ ਫਲਾਈ ਜ਼ੋਨ ਦੇ ਵਿੱਚ, ਨੋ ਫਲਾਈ ਲਿਸਟ ਦੇ ਵਿੱਚ ਪਾਇਆ ਹੈਗਾ ਆ। ਇਹ ਵੀ ਜ਼ਿਕਰਯੋਗ ਗੱਲ ਆ ਵੀ ਹੁਣੇ ਭਾਈ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਦਾ 1 ਸਾਲ ਪਹਿਲਾਂ ਅਸੈਸੀਨੇਸ਼ਨ ਕੀਤੀ ਗਈ ਸੀ, ਉਹ ਵੀ ਨੋ ਫਲਾਈ ਲਿਸਟ ਦੇ ਉੱਤੇ ਸੀ ਤੇ ਨੋ ਫਲਾਈ ਲਿਸਟ ਵਾਲੇ ਹਰਦੀਪ ਸਿੰਘ ਨਿੱਜਰ ਹੁਣਾਂ ਨੂੰ ਉਹਨਾਂ ਦੀ ਪਹਿਲੀ ਬਰਸੀ ਦੇ ਮੌਕੇ 1 ਮਿੰਟ ਦੇ ਮੌਨ ਦੇ ਨਾਲ ਸ਼ਰਧਾਂਜਲੀ ਜਿਹੜੀ ਆ ਹਾਊਸ ਆਫ ਕਾਮਨ ਦੇ ਵਿੱਚ ਭੇਂਟ ਕੀਤੀ ਗਈ ਹੈਗੀ ਆ। ਬਰਾੜ ਤੇ ਦਲਾਈ ਕਹਿੰਦੇ ਆ ਵੀ ਉਹਨਾਂ ਨੂੰ ਥ੍ਰੈਟ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਾਂਦਾ ਆ, 에ਅਰਲਾਈਨ ਸੇਫਟੀ ਦੇ ਤੌਰ ਦੇ ਉੱਤੇ। ਇਹ ਉੱਥੋਂ ਦੀ ਕੈਨੇਡਾ ਦੀ ਸਿਕਿਉਰ ਏਅਰ ਟਰੈਵਲ ਐਕਟ ਦੇ ਤਹਿਤ ਇਹਨਾਂ ਨੂੰ ਨੋ ਫਲਾਈ ਲਿਸਟ ਦੇ ਵਿੱਚ ਪਾਇਆ ਹੋਇਆ ਆ। ਇਹਨਾਂ ਦੋਨਾਂ ਨੇ ਕਿਹਾ ਵੀ ਸਾਡੇ ਜਿਹੜੇ ਚਾਰਟਰ ਰਾਈਟਸ ਆ ਉਹਨਾਂ ਦੀ ਉਲੰਘਣਾ ਹੋ ਰਹੀ ਆ ਸਾਨੂੰ ਇਸ ਲਿਸਟ ਦੇ ਵਿੱਚ ਪਾ ਕੇ। ਪਰ ਜਿਹੜਾ ਅਦਾਲਤ ਆ ਉਹਨਾਂ ਨੇ ਕਿਹਾ ਵੀ ਜਿਹੜਾ ਲੈਜਿਸਲੇਸ਼ਨ ਆ ਇਹ ਜਸਟੀਫਾਈਡ ਆ ਤੇ ਕੌਨਫੀਡੈਂਸ਼ੀਅਲ ਪੋਰਸ਼ਨ ਦੇ ਵਿੱਚ ਜਿਹੜਾ ਕੋਰਟ ਪ੍ਰੋਸੈਸ ਆ ਉਸ ਨੇ ਤੁਹਾਨੂੰ ਜਿਹੜਾ ਸਹੀ ਢੰਗ ਦੇ ਨਾਲ ਜਿਹੜਾ ਉਹ ਫੈਸਲਾ ਜਿਹੜਾ ਉਹ ਸੁਣਾਇਆ ਹੈਗਾ ਆ। ਇਸ ਲਈ ਇਹਨਾਂ ਦੋਨਾਂ ਨੂੰ ਜਿਹੜਾ ਆ ਨੋ ਫਲਾਈ ਲਿਸਟ ਦੇ ਉੱਤੇ ਹੀ ਰੱਖਿਆ ਆ, ਇਸੇ ਡਰ ਤੋਂ, ਇਸੇ ਗੱਲ ਤੋਂ ਵੀ ਇਹ ਹਵਾ ਦੇ ਵਿੱਚ ਕੋਈ ਗਲਤ ਕੰਮ ਜਿਹੜਾ ਉਹ ਕਮਿਟ ਕਰ ਸਕਦੇ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਯੂਕਰੇਨ ਤੋਂ ਤੇ ਰਸ਼ੀਆ ਤੋਂ ਆ ਰਹੀ ਆ। ਰਸ਼ੀਆ ਵਾਲਿਆਂ ਨੇ US ਨੂੰ ਬਲੇਮ ਕੀਤਾ ਹੈ ਵੀ ਜਿਹੜੇ ਕ੍ਰੀਮੀਆ ਦੇ ਵਿੱਚ ਕੁਝ ਮੌਤਾਂ ਹੋਈਆਂ ਆ ਉਹਨਾਂ ਦੇ ਲਈ ਅਮਰੀਕਾ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਹੈਗਾ ਆ। 4 ਲੋਕਾਂ ਦੀ ਮੌਤ ਹੋਈ ਹੈਗੀ ਆ ਤੇ ਜਿਨ੍ਹਾਂ 'ਚ 2 ਬੱਚੇ ਸੀ। 150 ਦੇ ਕਰੀਬ ਲੋਕ ਫੱਟੜ ਹੋਏ ਹੈਗੇ। ਰਸ਼ੀਆ ਦੀ ਡਿਫੈਂਸ ਮਿਨਿਸਟਰੀ ਨੇ ਕਿਹਾ ਜਿਹੜੀਆਂ ਮਿਜ਼ਾਈਲਸ ਯੂਜ਼ ਕੀਤੀਆਂ ਗਈਆਂ ਯੂਕਰੇਨ ਵੱਲੋਂ ਉਹ US ਸਪਲਾਈਡ ATACMS ਮਿਜ਼ਾਈਲ ਸੀਗੀਆਂ ਤੇ ਉਹਨਾਂ ਨੂੰ US ਸਪੈਸ਼ਲਿਸਟ ਨੇ ਪ੍ਰੋਗਰਾਮ ਕੀਤਾ ਸੀ। ਜੀ ਸੋ ਇਹ ਬੀਤੇ ਦਿਨ ਜਿਹੜੇ ਸਰਗਈ ਉਹਨਾਂ ਦੇ ਫੋਰਨ ਮਿਨਿਸਟਰ ਹੈਗੇ ਆ ਉਹਨਾਂ ਨੇ ਵੀ ਸਿੱਧਾ ਅਮਰੀਕਾ ਦੇ ਉੱਤੇ ਦੋਸ਼ ਲਾਇਆ ਤੇ ਇੱਥੋਂ ਤੱਕ ਵੀ ਜਿਹੜਾ ਉਹਨਾਂ ਨੇ ਕਿਹਾ ਵੀ ਇਸ ਦੀ ਜਿਹੜਾ ਦੇਖਾਂਗੇ ਵੀ ਅਸੀਂ ਇਸ ਦੇ ਉਲਟ ਕੀ ਕਾਰਵਾਈ ਜਿਹੜੀ ਉਹ ਕਰਨੀ ਆ। ਜਿਹੜੀ ਇੱਕ ਹਿਸਾਬ ਦੇ ਨਾਲ ਚੇਤਾਵਨੀ ਜਾਂ ਧਮਕੀ ਵੀ ਦਿੱਤੀ ਆ। ਹੁਣੇ ਵਲਾਦੀਮੀਰ ਪੁਤਿਨ ਨਾਰਥ ਕੋਰੀਆ ਦੇ ਵਿੱਚ ਜਾ ਕੇ ਆਇਆ ਜਿੱਥੇ ਦੋਨਾਂ ਮੁਲਕਾਂ ਨੇ ਇਹ ਸਾਂਝੇ ਤੌਰ ਦੇ ਉੱਤੇ ਸਮਝੌਤਾ ਕੀਤਾ ਸੀਗਾ ਵੀ ਜੇ ਇੱਕ ਤੇ ਹਮਲਾ ਹੁੰਦਾ ਤਾਂ ਦੂਜਾ ਉਸ ਲੜਾਈ ਦੇ ਵਿੱਚ ਇੱਕ ਦੂਜੇ ਦੇ ਨਾਲ ਸਾਥ ਜਿਹੜਾ ਉਹ ਦੇਵੇਗਾ। ਨਾਰਥ ਕੋਰੀਆ ਤੇ ਰੂਸ ਦੀ ਨਜ਼ਦੀਕੀ ਵਧਣ ਦੇ ਨਾਲ ਚਾਈਨਾ ਵੀ ਕਿਤੇ ਨਾ ਕਿਤੇ ਦੇਖ ਰਿਹਾ ਵੀ ਹੁਣ ਮੇਰੇ ਉੱਥੇ ਕੀ ਕਦਮ ਜਿਹੜੇ ਆ ਉਹ ਹੋਣਗੇ। 3 ਕਾਮਰੇਡ ਨੇ 2 ਜੁੜ ਜਾਂਦੇ ਆ, 1 ਲੜ ਲੈਂਦਾ ਆ। ਸੋ ਇਹ ਹੁਣ ਦੇਖਦੇ ਆ ਵੀ ਅੱਗੇ ਇਹਨਾਂ ਦੇ ਵਿੱਚ ਕੀ ਅੱਗੇ ਬਣਦਾ ਹੈ। ਰਸ਼ੀਆ ਦੀ ਜਿਹੜੀ ਡਿਫੈਂਸ ਮਿਨਿਸਟਰੀ ਆ ਉਹਨਾਂ ਨੇ ਕਲੇਮ ਕੀਤਾ ਵੀ ਜਿਹੜੀਆਂ ATACMS ਮਿਜ਼ਾਈਲਸ ਆ ਉਹਨਾਂ ਨੂੰ US ਸਪੈਸ਼ਲਿਸਟ ਪ੍ਰੋਗਰਾਮ ਕਰਦੇ ਆ ਤੇ ਅਮਰੀਕਨ ਸੈਟੇਲਾਈਟਸ ਜਿਹੜੇ ਆ ਉਹ ਗਾਈਡ ਕਰਦੇ ਹੈਗੇ ਆ। ਸਪੋਕਸਮੈਨ ਨੇ ਕਿਹਾ ਵੀ ਵਾਈਟ ਹਾਊਸ ਦੇ ਨੈਸ਼ਨਲ ਸਿਕਿਉਰਿਟੀ ਕੌਂਸਲ ਨੇ BBC ਨੂੰ ਦੱਸਿਆ ਕਿ ਯੂਕਰੇਨ ਵਾਲੇ ਆ ਉਹ ਆਪਣਾ ਮਟੀਰੀਅਲ ਆਪ ਬਣਾਉਂਦੇ ਹੈਗੇ ਆ ਤੇ ਆਪ ਹੀ ਉਹ ਆਪਰੇਟ ਕਰਦੇ ਹੈਗੇ ਆ। US ਵਾਲੇ ATACMS ਮਿਜ਼ਾਈਲ ਯੂਕਰੇਨ ਨੂੰ 1 ਸਾਲ ਤੋਂ ਸਪਲਾਈ ਕਰ ਰਹੇ ਹੈਗੇ ਆ ਤੇ ਇਹਦਾ ਟਾਰਗੇਟ ਬੜਾ ਲੰਮਾ ਹੁੰਦਾ, 186 ਮੀਲ ਦੂਰ ਤੱਕ ਚਲੇ ਜਾਂਦੀ, 300 ਕਿਲੋਮੀਟਰ ਬਣਦਾ ਹੈਗਾ। ਲੌਕਹੀਡ ਮਾਰਟਿਨ ਜਿਹੜੀ ਕੰਪਨੀ ਆ ਉਹ ਇਸ ਨੂੰ ਬਣਾਉਂਦੀ ਹੈਗੀ ਆ।
ਮਾਸਕੋ ਨੇ ਇਲੀਗਲੀ ਕ੍ਰੀਮੀਆ ਨੂੰ 2014 ਦੇ ਵਿੱਚ ਅਨੈਕਸ ਕਰ ਲਿਆ ਸੀਗਾ ਤੇ ਬਹੁਤ ਸਾਰੇ ਮੁਲਕ ਜਿਹੜੇ ਆ ਉਹ ਹੁਣ ਰਸ਼ੀਆ ਦੀ ਟੈਰੀਟਰੀ ਹੀ ਇਸ ਨੂੰ ਕੰਸੀਡਰ ਕਰਦੇ ਹੈਗੇ ਆ। ਜੀ, ਅਗਲੀ ਜਿਹੜੀ ਖਬਰ ਆ ਉਹਦੇ ਵੱਲ ਵਧੀਏ ਤੇ ਦੱਖਣੀ ਕੋਰੀਆ ਦਾ ਰੁਖ ਕਰੀਏ। ਦੱਖਣੀ ਕੋਰੀਆ ਦੇ ਵਿੱਚ ਇੱਕ ਫੈਕਟਰੀ ਨੂੰ ਅੱਗ ਲੱਗਣ ਕਰਕੇ 22 ਮੌਤਾਂ ਹੋ ਗਈਆਂ ਨੇ। ਬੜੀ ਮੰਦਭਾਗੀ ਉੱਥੇ ਘਟਨਾ ਵਾਪਰੀ ਹੈ ਦੱਖਣੀ ਕੋਰੀਆ ਦੇ ਵਿੱਚ। ਪਤਾ ਲੱਗਿਆ ਕਿ ਇਹ ਜਿਹੜੀ ਸਿਓਲ ਦੇ ਨੇੜੇ ਇੱਕ ਫੈਕਟਰੀ ਨੂੰ ਅੱਗ ਲੱਗੀ ਤੇ ਉਸ ਤੋਂ ਬਾਅਦ 22 ਲਾਸ਼ਾਂ ਮਿਲੀਆਂ ਨੇ। ਸਿਓਲ ਦੇ ਬਿਲਕੁਲ ਦੱਖਣ ਦੇ ਵਿੱਚ ਹਵੇਸੋਂਗ ਦੇ ਇਲਾਕਿਆਂ ਦੇ ਵਿੱਚ ਇਹ ਫੈਕਟਰੀ ਹੈ ਜਿੱਥੇ ਬਚਾਅ ਕਾਰਜ ਜਾਰੀ ਨੇ। ਅੱਗ ਲੱਗਣ ਤੋਂ ਪਹਿਲਾਂ ਪਤਾ ਲੱਗਾ ਕਿ ਫੈਕਟਰੀ ਦੇ ਵਿੱਚ ਲਗਭਗ 102 ਜਾਣੇ ਜਿਹੜੇ ਨੇ ਕੰਮ ਕਰ ਰਹੇ ਸੀਗੇ। ਮਰਨ ਵਾਲਿਆਂ ਦੇ ਵਿੱਚ 18 ਚੀਨੀ ਨੇ। ਇਹ ਵੀ CNN ਦੀ ਇਹ ਰਿਪੋਰਟ ਦਾਅਵਾ ਕਰਦੀ ਹੈ ਕਿ ਕਈ ਜਿਹੜੇ ਨੇ ਉਹ ਦੂਜੇ ਮੁਲਕਾਂ ਦੇ ਨਿਵਾਸੀ ਵੀ ਹੋ ਸਕਦੇ ਨੇ। ਫੋਰਨ ਨੈਸ਼ਨਲ ਦਾ ਉਹਨਾਂ ਨੇ ਹਵਾਲਾ ਦਿੱਤਾ ਹੈ। ਇਹ ਜਿਹੜਾ ਇਲਾਕਾ ਉਹ 50 ਕਿਲੋਮੀਟਰ ਜਿਹੜਾ ਸਾਊਥ ਵੈਸਟ ਇਲਾਕੇ ਪਾਸੇ ਪੈਂਦਾ ਸਿਓਲ ਦੇ ਉੱਤੇ। ਦੱਸਿਆ ਜਾ ਰਿਹਾ ਕਿ ਜਦੋਂ ਫਾਇਰ ਫਾਈਟਰਸ ਨੂੰ ਪਤਾ ਲੱਗਿਆ ਸੀਗਾ ਤਾਂ 3:10 ਦੇ ਉੱਤੇ ਉੱਥੋਂ ਦੇ ਸਮੇਂ ਦੇ ਮੁਤਾਬਕ ਅੱਗ ਬੁਝਾਉਣ ਦੇ ਬਾਰੇ ਪਤਾ ਲੱਗਿਆ ਸੀਗਾ। ਜਦੋਂ ਇਹ ਜਿਹੜੇ ਕੋਰੀਅਨਸ ਨੇ ਜਾਂ ਹੋਰ ਨੇ ਉਹਨਾਂ ਦੇ ਵਿੱਚ ਦੱਸਿਆ ਜਾ ਰਿਹਾ 20 ਤਾਂ ਉਹ ਨੇ ਜਿਹੜੇ ਉੱਥੋਂ ਦੇ ਨਿਵਾਸੀ ਨੇ, ਪਰ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਵਿੱਚ ਉਹ ਲੋਕ ਨੇ ਜਿਹੜੇ ਚਾਈਨੀਜ਼ ਨੈਸ਼ਨਲ ਹੋਣ ਦਾ ਵੀ ਖਦਸ਼ਾ ਜਿਹੜਾ ਪ੍ਰਗਟਾਇਆ ਜਾ ਰਿਹਾ। ਰੈਸਕਿਊ ਜਿਹੜੇ ਵਰਕਰਸ ਨੇ ਉਹਨਾਂ ਨੂੰ ਇੱਥੋਂ ਕਈ ਅੱਧ ਜਲੀਆਂ ਤੇ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਨੇ ਤੇ ਦੱਸਿਆ ਜਾ ਰਿਹਾ ਕਿ ਇੱਕ ਬੰਦੇ ਦੀ ਜਦੋਂ ਇਹ ਬਚਾਅ ਕਾਰਜ ਜਾਰੀ ਸੀਗੇ, ਜਦੋਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਸੀ ਤਾਂ ਮੰਜ਼ਰ ਇੰਨਾ ਹੌਲਨਾਕ ਸੀਗਾ ਕਿ ਉਹਦਾ ਕਾਰਡੀਅਕ ਅਰੈਸਟ ਆਉਣ ਕਰਕੇ ਉਹਦੀ ਵੀ ਜਿਹੜੀ ਆ ਉਹ ਮੌਤ ਹੋ ਗਈ। ਜੀ, ਅਗਲੀ ਖਬਰ ਟੈਕਸਸ ਤੋਂ ਆ ਰਹੀ ਹੈ। ਟੈਕਸਸ ਦੇ ਵਿੱਚ ਇੱਕ ਟਰੱਕਿੰਗ ਦੀ ਕੰਪਨੀ ਉਹਨੇ ਰਾਤੋਂ ਰਾਤ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਆ। ਆਪਰੇਸ਼ਨਸ ਜਿਹੜੇ ਉਸਨੇ ਸੀਜ਼ ਕਰ ਦਿੱਤੇ ਆ। ਟੈਕਸਸ ਦੀ ਲੌਜਿਸਟਿਕ ਕੰਪਨੀ ਜਿਹਦੇ ਵਿੱਚ 500 ਜਿਹੜੇ ਟਰੱਕ ਡਰਾਈਵਰਸ ਕੰਮ ਕਰਦੇ ਸੀ। ਕੁੱਲ ਮਿਲਾ ਕੇ 2000 EMPLOYE ਉਸ ਕੰਪਨੀ ਦੇ ਉਹ ਇਸ ਟਾਈਮ ਨੌਕਰੀ ਤੋਂ ਬਾਹਰ ਹੋ ਗਏ ਨੇ, ਜਿਹਦੇ ਵਿੱਚ ਟਰੱਕ ਡਰਾਈਵਰ, ਵੇਅਰ ਹਾਊਸ, ਡੌਕ ਵਰਕਰ ਤੇ ਆਫਿਸ ਦੇ ਜਿਹੜੇ ਪਰਸਨਲ ਆ। ਹੰਬਲ ਕਰਕੇ ਜਿਹੜੀ ਕੰਪਨੀ ਸੀ ਟੈਕਸਸ ਬੇਸਡ US ਲੌਜਿਸਟਿਕ ਸੋਲਿਊਸ਼ਨਸ, ਇਸ ਦਾ ਪਹਿਲਾ ਨਾਮ ਫਾਰਵਰਡ 에ਅਰ ਸੋਲਿਊਸ਼ਨ ਵੀ ਦੱਸਿਆ ਜਾਂਦਾ ਸੀਗਾ। ਉਹਨਾਂ ਦੇ ਕਾਮਿਆਂ ਨੇ ਕਿਹਾ ਵੀ ਅਸੀਂ ਤਾਂ ਸਾਰੇ ਬਲਾਈਂਡ ਸਾਈਡ, ਪਤਾ ਹੀ ਨਹੀਂ ਲੱਗਾ ਸਾਨੂੰ ਵੀ ਇਹ ਕੀ ਹੋਇਆ। ਇਹ ਵੀਰਵਾਰ ਨੂੰ ਕਹਿੰਦੇ ਵੀ ਇੱਕ ਨੋਟੀਫਿਕੇਸ਼ਨ ਸਾਨੂੰ ਕਾਨਫਰੰਸ ਕਾਲ ਦੇ ਜ਼ਰੀਏ ਤੇ ਟੈਕਸਟ ਮੈਸੇਜ ਦੇ ਜ਼ਰੀਏ ਕੰਪਨੀ ਦੀ ਆਈ ਆ ਵੀ ਸਾਡਾ ਕੰਮਕਾਜ ਟੋਟਲੀ ਜਿਹੜਾ ਉਹ ਠੱਪ ਹੋ ਗਿਆ ਆ ਤੇ ਕੋਈ ਹਿੱਸੇ ਨੂੰ ਵੀ ਫਰਾਈਡੇ ਨੂੰ ਜਿਹੜਾ ਪੇ ਚੈੱਕ ਵੀ ਨਹੀਂ ਜਿਹੜਾ ਉਹ ਮਿਲਣਾ। ਐਰਿਕ ਕਲਬਰਸਨ ਜਿਹੜੇ USLS ਦੇ ਸਾਬਕਾ ਪ੍ਰੈਜ਼ੀਡੈਂਟ ਆ, ਉਹਨਾਂ ਨੇ ਕਨਫਰਮ ਕੀਤਾ ਲਿੰਕਡਇਨ ਦੇ ਉੱਤੇ ਪੋਸਟ ਪਾ ਕੇ ਵੀ ਹਾਂ ਸਾਡੀ ਕੰਪਨੀ ਜਿਹੜੀ ਆ ਉਹ ਬੰਦ ਹੋ ਗਈ ਆ। ਕਹਿੰਦੇ ਵੀ ਹਜ਼ਾਰਾਂ ਹੀ ਜਿਹੜੇ ਕੰਮ ਆ ਉਹ ਇਸ ਟਾਈਮ ਜੌਬ ਤੋਂ ਬਗੈਰ ਆ। ਜਦ ਕੰਪਨੀ ਦੇ ਓਨਰ ਇੱਕ ਜਿਹੜੀ ਪ੍ਰਾਈਵੇਟ ਇਕੁਇਟੀ ਫਰਮ ਆ 10 Oaks ਗਰੁੱਪ ਜਿਹੜੀ ਨਾਰਥ ਕੈਰੋਲੀਨਾ ਸ਼ਾਰਲਟ ਦੇ ਵਿੱਚ ਹੈੱਡਕੁਆਟਰਡ ਆ, ਉਹਨਾਂ ਨੇ ਹੀ ਆਪਣਾ ਕੰਮਕਾਜ ਜਿਹੜਾ ਉਹ ਬੰਦ ਜਿਹੜਾ ਉਹ ਕਰ ਦਿੱਤਾ। ਇਹ ਪਹਿਲੀ ਵਾਰ ਨਹੀਂ, ਇਹ ਅਖੀਰਲੀ ਵਾਰ ਨਹੀਂ। ਇਦਾਂ ਅਚਨਚੇਤੇ ਰਾਤੋਂ ਰਾਤ ਕੰਪਨੀ ਬੰਦ ਹੋਣ ਦਾ ਸਿਲਸਿਲਾ ਇਸ ਸਾਲ ਦੇ ਵਿੱਚ ਆਪਾਂ ਬਹੁਤ ਵਾਰੀ ਸੁਣ ਚੁੱਕੇ ਹਾਂ। ਹਰਜੋਤ ਸਿੰਘ ਜੀ, ਤੁਸੀਂ ਉਸ ਟਾਈਮ ਦੇ ਉੱਤੇ ਇੱਥੇ ਸੀਗੇ ਜਦੋਂ ਬੇ ਏਰੀਏ ਦੇ ਵਿੱਚ ਜਿਹੜੀਆਂ ਸਿਲੀਕਨ ਵੈਲੀ ਦੇ ਵਿੱਚ ਕੰਪਨੀਆਂ ਇਦਾਂ ਰਾਤੋਂ ਰਾਤ ਜਿਹੜੀਆਂ ਉਹ ਬੰਦ ਹੁੰਦੀਆਂ ਸੀਗੀਆਂ ਵੀ ਸ਼ਾਮ ਨੂੰ ਗਏ ਆ ਤੇ ਸਭ ਕੁਝ ਉੱਥੇ ਆ ਤੇ ਸਵੇਰੇ ਕਹਿੰਦੇ ਵੀ ਤਾਲਾ ਲੱਗਾ ਜਿਹੜਾ ਉਹ ਹੁੰਦਾ ਸੀ। ਕੁਝ ਇਦਾਂ ਦਾ ਹੀ ਮੰਜ਼ਰ ਹੰਬਲ ਵਰਗੀ ਹੈ ਜਿਹੜੀ ਕੰਪਨੀ ਹੈ ਟੈਕਸਸ ਦੀ, ਜਿੱਥੇ 2000 ਕਾਮੇ ਇਸ ਟਾਈਮ ਨੌਕਰੀ ਤੋਂ ਬਗੈਰ, ਕੰਮ ਤੋਂ ਬਾਹਰ ਜਿਹੜੇ ਉਹ ਹੋ ਗਏ ਨੇ। 2008-2009 ਦੇ ਵਿੱਚ ਜਿਹੜਾ ਸੈਸ਼ਨ ਆਇਆ ਸੀ, ਜਦੋਂ ਲੋਕ ਸਵੇਰੇ ਕੰਮ ਤੇ ਜਾਂਦੇ ਸੀ ਤਾਂ ਮੂਹਰੇ ਲੋਕ ਲੱਗੇ ਹੁੰਦੇ ਸੀ ਤੇ ਉਹਨਾਂ ਦੇ ਆਪਣੇ ਲੈਪਟਾਪ ਵਗੈਰਾ ਵੀ ਸਾਰੇ ਅੰਦਰ ਹੀ ਰਹਿ ਜਾਂਦੇ ਸੀ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੀਆਂ ਪਹਾੜੀਆਂ ਦੇ ਵਿੱਚ ਇੱਕ ਹਾਈਕਰ 10 ਦਿਨਾਂ ਬਾਅਦ ਜਿਹੜਾ ਆ ਜੀਂਦਾ ਮਿਲਿਆ ਹੈਗਾ। ਕਹਿੰਦੇ ਵੀ ਉਹ ਆਪਣੇ ਬੂਟ ਦੇ ਨਾਲ ਪਾਣੀ ਪੀਂਦਾ ਰਿਹਾ ਤੇ ਉਹਦੇ ਨਾਲ ਉਹ ਸਰਵਾਈਵ ਕਰ ਗਿਆ। ਬਿਗ ਬੇਸਨ ਰੈਡਵੁੱਡ ਸਟੇਟ ਪਾਰਕ ਕੈਲੀਫੋਰਨੀਆ ਦੇ ਵਿੱਚ 3 ਘੰਟਿਆਂ ਦੀ ਹਾਈਕ ਦੇ ਲਈ ਹੋ ਗਿਆ ਸੀ ਜਦੋਂ ਉੱਥੇ ਗਵਾਚ ਗਿਆ। 34 ਸਾਲਾ ਇਹ ਹਾਈਕਰ ਕਹਿੰਦਾ ਵੀ ਮੈਂ ਰਾਤ ਨੂੰ ਜਿਹੜੇ ਗਿੱਲੇ ਪੱਤੇ ਸੀ ਉਹਨਾਂ ਦੇ ਉੱਤੇ ਸੌਂਦਾ ਸੀ ਤੇ ਦਿਨ ਨੂੰ ਮੈਂ ਚੀਕਾਂ ਮਾਰ ਕੇ ਰੌਲਾ ਪਾਉਂਦਾ ਸੀ ਵੀ ਸ਼ਾਇਦ ਕੋਈ ਲੱਭ ਲੈ ਮੈਨੂੰ। ਇਹਦੇ ਲਈ ਡਰੋਨਸ ਵੀ ਯੂਜ਼ ਕੀਤੇ ਗਏ, ਬਹੁਤ ਸਾਰੇ ਲੋਕਾਂ ਨੇ ਹੈਲਪ ਵੀ ਕੀਤੀ ਲੱਭਣ ਦੇ ਲਈ ਤੇ ਕਹਿੰਦੇ ਇੱਕ ਮਾਊਂਟਨ ਲਾਇਨ ਵੀ ਜਿਹੜਾ ਸੀ ਉਹ ਵੀ ਉਹਨੂੰ ਫੋਲੋ ਕਰਦਾ ਰਿਹਾ ਤੇ ਹੋਰ ਉਹਦੇ ਕੋਲ ਕੁਝ ਖਾਣ ਦੇ ਲਈ ਕੋਈ ਹੈ ਨਹੀਂ ਸੀ। 300 ਦੇ ਕਰੀਬ ਐਮਰਜੈਂਸੀ ਪਰਸਨਲ ਉਹ ਇਸ ਆਪਰੇਸ਼ਨ ਦੇ ਵਿੱਚ, ਰੈਸਕਿਊ ਆਪਰੇਸ਼ਨ ਦੇ ਵਿੱਚ ਇਨਵੋਲਵ ਸੀ। ਮਿਸਟਰ ਮੈਕਲਿਸ਼ ਰਿਮੋਟ ਕੈਨੀਅਨ ਦੇ ਵਿੱਚ ਜੋ 2 ਸਟੇਟ ਪਾਰਕ ਰੇਂਜਰਸ ਨੇ ਲੱਭ ਲਿਆ
ਤੇ ਸ਼ਰਟਲੈਸ ਸੀਗਾ, ਕਹਿੰਦੇ ਵੀ ਵਾਈਲਡ ਹੇਅਰ ਸੀ, ਉਹਦੀ ਕੰਡੀਸ਼ਨ ਜਿਹੜੀ ਕਾਫੀ ਬੈਡ ਸੀਗੀ। ਤੇ ਕਹਿੰਦਾ ਵੀ ਮੈਂ ਸਰਪ੍ਰਾਈਜ਼ ਆ ਵੀ ਇੰਨੇ ਲੋਕ ਮੈਨੂੰ ਲੱਭ ਰਹੇ ਸੀ। 5 ਦਿਨਾਂ ਬਾਅਦ ਕਹਿੰਦਾ ਮੈਨੂੰ ਲੱਗਿਆ ਸੀ ਵੀ ਹੁਣ ਨਹੀਂ ਮੇਰੇ ਤੋਂ ਕਿਤੇ ਵੀ ਜਾ ਹੋਣਾ, ਵੀ ਲੱਗਦਾ ਹੁਣ ਮੈਨੂੰ ਮੌਤ ਜਿਹੜੀ ਆ ਉਹ ਆ ਜਾਣੀ ਆ। ਪਰ 10 ਦਿਨ ਕਹਿੰਦਾ ਵੀ ਮੈਂ ਫਾਈਟ ਕਰਦਾ ਰਿਹਾ, ਪਾਣੀ ਪੀ ਕੇ ਤੇ ਜਿਹੜੇ ਦਰਖਤ, ਜਿਹੜੇ ਜੰਗਲੀ ਦਰਖਤ ਹੁੰਦੇ ਆ, ਉਹਨਾਂ 'ਚ ਕੋਈ ਨਾ ਕੋਈ ਜਿਹੜਾ ਫਰੂਟ ਲੱਭ ਜਾਂਦਾ ਸੀ ਉਹ ਖਾ ਕੇ। ਜੀ, ਤੇ ਇੱਥੇ ਹਰਜੋਤ ਸਿੰਘ ਜੀ ਬ੍ਰੇਕ ਤੋਂ ਪਹਿਲਾਂ ਇੱਕ ਚੀਜ਼ ਜਿਹੜੀ ਆਪਾਂ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕਰਦੇ ਜਾਈਏ, ਆ ਰਿਹਾ ਜਿਹੜਾ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਦਾ ਸਾਂਝੇ ਤੌਰ ਦੇ ਉੱਤੇ ਸਾਂਝੇ ਉਦਮ ਦੇ ਨਾਲ ਜਿਹੜਾ ਆਰਟ ਕੈਂਪ, ਸਾਲਾਨਾ ਆਰਟ ਕੈਂਪ ਜੋ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕਰਦੇ ਆ ਰਹੇ ਆ, ਜਿਸ ਦੇ ਵਿੱਚ ਕਈ ਦਰਜਨ ਜਿਹੜੇ ਬੱਚੇ ਆ ਉਹ ਹਰ ਸਾਲ ਹਿੱਸਾ ਲੈਂਦੇ ਨੇ ਤੇ ਆਪਣੇ ਜਿਹੜੀ ਆਰਟ ਆ ਉਸ ਦੇ ਵਿੱਚ ਨਿਖਾਰ ਲਿਆਉਂਦੇ ਨੇ। ਸੋ ਇਸ ਸਾਲ ਇਹ ਜਿਹੜਾ ਕੈਂਪ ਆ ਅਗਲੇ ਮਹੀਨੇ, ਹੁਣ ਤਾਂ ਥੋੜੇ ਦਿਨ ਰਹਿ ਗਏ ਆ, ਹੁਣ ਤੋਂ ਪੂਰੇ 2 ਵੀਕਾਂ ਬਾਅਦ 8 ਤਰੀਕ ਨੂੰ 8 ਜੁਲਾਈ ਨੂੰ ਇਹ ਜਿਹੜਾ ਆਰਟ ਕੈਂਪ ਆ ਉਹ ਸ਼ੁਰੂ ਹੋਣ ਜਾ ਰਿਹਾ ਆ। ਸੋ ਉਸ ਦੇ ਲਈ ਰਜਿਸਟ੍ਰੇਸ਼ਨ ਓਪਨ ਆ, ਸੀਟਸ ਲਿਮਟਿਡ ਨੇ ਤੇ ਜਲਦ ਤੋਂ ਜਲਦ ਤੁਸੀਂ ਆਪਣਾ ਜਿਹੜਾ ਨਾਮ ਆ ਉਹ ਲਿਖਵਾਓ। ਜੇ ਤੁਹਾਡੇ ਬੱਚੇ ਦੀ ਉਮਰ 6 ਸਾਲ ਆ ਜਾਂ ਉਸ ਤੋਂ ਵੱਧ ਹੈਗੀ ਆ, 18 ਤੱਕ ਹੈਗੇ ਆ, ਤੇ ਉਹ ਆਰਟ ਦੇ ਵਿੱਚ ਉਹਨਾਂ ਦੀ ਦਿਲਚਸਪੀ ਆ, ਇਸ ਸਮਰ ਦੇ ਵਿੱਚ ਤੁਸੀਂ ਚਾਹੁੰਦੇ ਆ ਵੀ ਉਹ ਕੁਝ ਆਰਟ ਦੇ ਨਾਲ ਸੰਬੰਧਿਤ ਚੀਜ਼ਾਂ ਸਿੱਖ ਸਕਣ, ਉਹਨਾਂ ਦੀ ਹੌਬੀ ਆ, ਦਿਲਚਸਪੀ ਆ, ਤਾਂ ਜ਼ਰੂਰ ਕਾਲ ਕਰੋ ਪੰਜਾਬੀ ਰੇਡੀਓ USA ਦੇ ਉੱਤੇ ਤੇ ਆਪਣਾ ਜਿਹੜੀ ਆ ਇਸ ਨੂੰ ਆਰਟ ਕੈਂਪ ਦੇ ਲਈ ਰਜਿਸਟਰ ਜਿਹੜਾ ਉਹ ਕਰੋ। 8 ਤਰੀਕ ਤੋਂ ਲੈ ਕੇ 13 ਤਰੀਕ ਤੱਕ ਇਹ ਜਿਹੜਾ ਕੈਂਪ ਆ ਇਹ ਹੋਵੇਗਾ। 8 ਤੋਂ ਲੈ ਕੇ 12 ਤੱਕ ਰੈਗੂਲਰ 5 ਦਿਨ ਜਿਹੜੇ ਉਹ ਕੈਂਪ ਚੱਲਣਾ ਹੈ ਤੇ 13 ਤਰੀਕ ਨੂੰ ਜਿਹੜਾ ਫਿਰ ਗ੍ਰੈਜੂਏਸ਼ਨ ਕਾਈਂਡ ਆਫ ਜਿਹੜਾ ਸਰਟੀਫਿਕੇਸ਼ਨ ਕੋਰਸ ਕੰਪਲੀਸ਼ਨ ਦਾ ਜਿਹੜਾ ਸਰਟੀਫਿਕੇਟ ਆ ਤੇ ਇੱਕ ਛੋਟਾ ਜਿਹਾ ਪ੍ਰੋਗਰਾਮ ਉਸ ਦਿਨ ਜਿਹੜਾ ਉਹ ਹੋਵੇਗਾ। 2 ਕਲਾਸਾਂ ਜਿਹੜੀਆਂ ਉਹ ਹੋਣਗੀਆਂ 6 ਤੋਂ 13 ਤੱਕ ਤੇ 13 ਤੋਂ ਜਿਹੜੇ 18 ਤੱਕ ਦੀ ਉਮਰ ਵਾਲੇ ਸਵੇਰੇ 10 ਤੋਂ 12 ਤੇ ਫਿਰ 2 ਤੋਂ 4 ਵਜੇ ਦੇ ਵਿੱਚ ਜਿਹੜਾ ਇਹ 2 ਕਲਾਸਾਂ ਜਿਹੜੀਆਂ ਹੋਣਗੀਆਂ। ਤੁਸੀਂ ਜਿਹੜੀ ਵੀ ਤੁਹਾਨੂੰ ਕਲਾਸ ਜਿਹੜੀ ਠੀਕ ਲੱਗਦੀ ਆ ਉਹਦੇ ਵਿੱਚ ਤੁਸੀਂ ਲੈ ਸਕਦੇ ਆ। ਸੋ ਜ਼ਰੂਰ ਤੁਸੀਂ ਆ ਕੇ ਜਾਂ ਕਾਲ ਕਰਕੇ ਆਪਣੇ ਬੱਚੇ ਨੂੰ ਜਿਹੜਾ ਤੁਸੀਂ ਰਜਿਸਟਰ ਕਰਵਾ ਸਕਦੇ ਆ। ਕਾਲ ਕਰਨ ਦੇ ਲਈ ਨੰਬਰ ਹੈ 4087227698 408 722 7698 ਜਾਂ 408 272 5200 408 272 5200। ਸੋ ਆ ਰਹੇ 8 ਜੁਲਾਈ ਤੋਂ 13 ਜੁਲਾਈ ਦੇ ਵਿੱਚ ਆਰਟ ਕੈਂਪ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਉਹ ਹਿੱਸਾ ਲਓ। ਬਹੁਤ ਹੀ ਮਸ਼ਹੂਰ ਜਿਹੜੇ ਆਰਟਿਸਟ ਸੁਖਪ੍ਰੀਤ ਸਿੰਘ ਉਹ ਇਸ ਵਾਰ ਜਿਹੜੀ ਆ ਆਰਟ ਕੈਂਪ ਲਾਉਣਗੇ। ਉਹਨਾਂ ਨੇ 1.5 ਸਾਲ ਪਹਿਲਾਂ ਸਿਆਲਾਂ ਦੇ ਵਿੱਚ ਵੀ ਇੱਕ ਇੱਥੇ ਛੋਟਾ ਜਿਹਾ ਆਰਟ ਕੈਂਪ ਤੇ ਉਹਨਾਂ ਦੀ ਆਰਟ ਦੀ ਐਗਜ਼ੀਬਿਸ਼ਨ ਜਿਹੜੀ ਲੱਗੀ ਸੀ। ਸੋ ਆਰਟ ਕੈਂਪ ਵੀ ਹੋਊਗਾ ਤੇ ਆਰਟ ਐਗਜ਼ੀਬਿਸ਼ਨ ਵੀ ਨਾਲ ਦੇ ਨਾਲ ਚੱਲੇਗੀ। ਜੀ ਤੇ ਆਪਾਂ ਇੱਕ ਬ੍ਰੇਕ ਲੈ ਲਈਏ ਛੋਟੀ ਜੀ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਮੁੜਦੇ ਆ ਤੇ ਪ੍ਰੋਗਰਾਮ ਇਦਾਂ ਹੀ ਅਪਡੇਟ ਅਮਰੀਕਾ ਚੱਲਦਾ ਰਹੇਗਾ।
ब्रेक तो बाद एक बारी फिर आप सबका स्वागत है। सो तो प्रोग्राम चल रहा है जी इस टाइम अपडेट अमेरिका। हरजोत सिंह जी आਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਪ੍ਰਵੀਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਬ੍ਰੇਕ ਤੋਂ ਬਾਅਦ ਆਪਾਂ ਹੋਰ ਖਬਰਾਂ ਦੇ ਵੱਲ ਚੱਲੀਏ ਤੇ ਇਜ਼ਰਾਈਲ ਤੇ ਜਿਹੜੀ ਹਮਾਸ ਦੇ ਵਿਚਾਲੇ ਇਸ ਟਾਈਮ ਜੰਗ ਚੱਲ ਰਹੀ ਹੈ। ਇਜ਼ਰਾਈਲ ਦੇ ਵੱਲੋਂ ਲਗਾਤਾਰ ਹਵਾਈ ਹਮਲੇ ਜਾਂ ਵੈਸੇ ਉੱਥੇ ਹਮਲੇ ਜਿਹੜੇ ਨੇ ਗਾਜ਼ਾ ਦੇ ਉੱਤੇ ਉਹ ਜਾਰੀ ਨੇ। ਜਿਹੜੇ ਤਾਜ਼ਾ ਹਮਲੇ 에ਅਰ ਸਟ੍ਰਾਈਕ ਹੋਏ ਨੇ ਇਜ਼ਰਾਈਲ ਵੱਲੋਂ, ਉਹਨਾਂ ਦੇ ਵਿੱਚ 8 ਜਿਹੜੇ ਫਿਲਸਤੀਨੀ ਆ ਉਹ ਮਾਰੇ ਗਏ ਆ। ਇਹ ਇੱਕ ਕਾਲਜ ਦੇ ਨੇੜੇ ਹੋਏ ਨੇ ਜਿਹੜਾ ਕਿ ਗਾਜ਼ਾ ਸਿਟੀ ਦੇ ਵਿੱਚ ਹੀ ਪੈਂਦਾ ਤੇ ਫਿਲਸਤੀਨੀਆਂ ਦੇ ਜਿਹੜੇ ਕਿ ਚਸ਼ਮਦੀਦ ਨੇ ਇਹਨਾਂ ਹਮਲਿਆਂ ਦੇ ਹਾਂਜੀ ਉਹਨਾਂ ਨੇ ਦੱਸਿਆ ਕਿ ਲਗਾਤਾਰ 에ਅਰ ਸਟ੍ਰਾਈਕਸ ਹੋ ਰਹੀਆਂ ਨੇ ਤੇ ਕਾਲਜ ਜਿਹੜਾ ਵੋਕੇਸ਼ਨਲ ਕਾਲਜ ਹੈ UN ਦੇ ਵੱਲੋਂ ਰਨ ਕੀਤਾ ਜਾ ਰਿਹਾ ਸੀਗਾ, ਫਿਲਸਤੀਨ ਰਿਫਿਊਜੀ ਏਜੰਸੀ UNRWA ਵੱਲੋਂ, ਤੇ ਉਹ ਉੱਥੇ ਇਹਦੇ ਨੇੜੇ ਤੇੜੇ ਹਮਲਿਆਂ ਨੂੰ ਅੰਜਾਮ ਦਿੱਤਾ ਗਿਆ ਇਜ਼ਰਾਈਲ ਦੇ ਵੱਲੋਂ। ਜੇਕਰ ਲੰਘੇ 24 ਘੰਟਿਆਂ ਦਾ ਆਪਾਂ ਅੰਦਾਜ਼ਾ ਲਾ ਲਈਏ ਤਾਂ ਇਹਨਾਂ 에ਅਰ ਸਟ੍ਰਾਈਕ ਦੇ ਵਿੱਚ ਜਾਂ ਇਜ਼ਰਾਈਲ ਵੱਲੋਂ ਕੀਤੇ ਗਏ ਵੱਖ-ਵੱਖ ਹਮਲਿਆਂ ਦੇ ਵਿੱਚ 100 ਜਿਹੜਾ ਫਿਲਸਤੀਨੀ ਆ ਉਹ ਹੁਣ ਤੱਕ ਮਾਰਿਆ ਗਿਆ ਤੇ UNRWA ਦਾ ਜਿਹੜੇ ਕਿ ਉੱਥੋਂ ਦੇ ਏਜੰਸੀ ਕੰਮ ਕਰ ਰਹੀ ਹੈ, ਉਹਨਾਂ ਨੇ ਇਹਨਾਂ ਅਟੈਕਸ ਨੂੰ ਇਨਵੈਸਟੀਗੇਟ ਕੀਤਾ ਤੇ ਉਹਨਾਂ ਦੇ ਆਪਣੇ 193 ਜਿਹੜੇ ਸਟਾਫ ਦੇ ਬੰਦੇ ਆ ਉਹ ਇਸ ਵਾਰ ਦੇ ਵਿੱਚ ਜਦੋਂ ਤੋਂ ਸ਼ੁਰੂ ਹੋਈ ਹੈ ਉਦੋਂ ਤੱਕ ਮਾਰੇ ਜਾ ਚੁੱਕੇ ਨੇ। ਹੁਣ ਤੱਕ ਅੰਕੜਿਆਂ ਦੇ ਮੁਤਾਬਕ ਜਿਹੜੀ ਗਿਣਤੀ ਆਈ ਹੈ 40,000 ਬੰਦਾ ਇਸ ਜੰਗ ਦੇ ਵਿੱਚ ਆਪਣੀ ਜਾਨ ਤੋਂ ਹੱਥ ਧੋ ਬੈਠਾ, ਜਿਹਦੇ ਵਿੱਚ ਇੱਕ ਬਹੁਤ ਵੱਡੀ ਗਿਣਤੀ ਬੱਚਿਆਂ ਦੀ ਵੀ ਆ। ਹੁਣ ਜਿਹੜੇ ਤਾਜ਼ਾ ਹਮਲੇ ਇਸ ਕਾਲਜ ਦੇ ਨੇੜੇ ਹੋਏ ਨੇ ਉਹਨਾਂ ਦੇ ਵਿੱਚ ਵੀ 2 ਜਿਹੜੇ ਬੱਚੇ ਨੇ ਉਹ ਮਾਰੇ ਗਏ ਨੇ। ਜੀ ਅਗਲੀ ਖਬਰ ਵੱਲ ਚਲੀਏ। 4th ਜੁਲਾਈ ਆ ਰਹੀ ਹੈਗੀ ਆ ਜੀ। 4th ਜੁਲਾਈ ਨੂੰ ਬਹੁਤ ਜਗ੍ਹਾ ਦੇ ਉੱਤੇ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਕਿਤੇ ਪਰੇਡ ਹੋਣੀ ਆ, ਕਿਤੇ ਐਗਜ਼ੀਬਿਸ਼ਨ ਲੱਗਣੀ ਆ। ਸੋ ਪੰਜਾਬੀ ਰੇਡੀਓ USA ਜਿੱਦਾਂ ਹਮੇਸ਼ਾ ਹੀ ਹਰ ਵਾਰ ਆਪਣੇ ਸਰੋਤਿਆਂ ਨੂੰ ਬੇਨਤੀ ਕਰਦਾ ਰਹਿੰਦਾ ਵੀ ਜਿਹੜੇ ਵੀ ਟਾਊਨ ਦੇ ਵਿੱਚ ਤੁਸੀਂ ਰਹਿੰਦੇ ਆ, ਤੁਹਾਡੇ ਏਰੀਏ ਦੇ ਵਿੱਚ ਕੋਈ ਪਰੇਡ ਹੋ ਰਹੀ ਆ, ਉੱਥੇ ਦਸਤਾਰਾਂ ਸਜਾ ਕੇ ਜ਼ਰੂਰ ਜਾਓ। ਜੇ ਕੋਈ ਸੇਵਾ ਕਰ ਸਕਦੇ ਸੇਵਾ ਕਰੋ। ਪਿਛਲੀ ਵਾਰੀ ਫਰਿਜ਼ਨੋ ਦੇ ਵਿੱਚ ਵੀ ਪਾਣੀ ਦੀ ਸੇਵਾ ਕੀਤੀ ਗਈ ਸੀ, ਉਹਨੀ ਪਰੇਡ ਦੇ ਵਿੱਚ ਹਿੱਸਾ ਵੀ ਲਿਆ ਸੀ। ਫਰੀਮੌਂਟ ਸ਼ਹਿਰ ਦੇ ਵਿੱਚ ਲਗਭਗ 20 ਸਾਲਾਂ ਤੋਂ ਆਪਣੇ ਸਿੱਖ ਨੌਜਵਾਨ ਬੱਚੇ ਹੈਗੇ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਾਣੀ ਦੀਆਂ ਬੋਤਲਾਂ ਦਿੰਦੇ ਉੱਥੇ ਪਰੇਡ ਤੇ। ਉਹਦੇ ਤੇ ਛੋਟਾ ਜਿਹਾ ਸਟਿੱਕਰ ਲਾਇਆ ਹੁੰਦਾ ਹੂ ਆਰ ਦਾ ਸਿੱਖਸ, ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ। ਜੇ ਸੈਂਟਰਲ ਵੈਲੀ ਦੀਆਂ ਕੁਝ ਕੁ ਈਵੈਂਟ ਮੈਂ ਦੱਸਦਾ ਜਾਵਾਂ ਤਾਂ ਕਿ ਕਈ ਵਾਰੀ ਪਤਾ ਨਹੀਂ ਲੱਗਦਾ। ਫਰਿਜ਼ਨੋ ਕਾਉਂਟੀ ਦੇ ਵਿੱਚ ਰੀਡਲੀ ਸੈਲੀਬ੍ਰੇਸ਼ਨ ਅਮਰੀਕਾ ਇਹ 2 ਜੁਲਾਈ ਨੂੰ ਹੋਣੀ ਹੈਗੀ ਆ, ਪਾਇਨੀਅਰ ਪਾਰਕ ਰੀਡਲੀ ਦੇ ਵਿੱਚ। ਇਸੇ ਤਰ੍ਹਾਂ ਸੇਲਮਾ ਇੰਡੀਪੈਂਡੈਂਸ ਡੇ ਸੈਲੀਬ੍ਰੇਸ਼ਨ
ਜੁਲਾਈ 3 ਨੂੰ ਆ, ਬੁੱਧਵਾਰ ਨੂੰ 5:30 ਤੋਂ ਲੈ ਕੇ 9:45 ਤਾਈਂ ਸ਼ਾਮ ਨੂੰ ਸਿਲਮਾ ਹਾਈ ਸਕੂਲ ਦੇ ਵਿੱਚ। ਕਾਫੀ ਵੱਡੀ ਗਿਣਤੀ ਦੇ ਵਿੱਚ ਸਿਲਮੇ 'ਚ ਆਪਣੇ ਪੰਜਾਬੀ ਰਹਿੰਦੇ ਆ। ਕਰਮਨ ਦੇ ਵਿੱਚ ਵੀ ਕਰਮਨ ਫਾਇਰ ਵਰਕਸ ਹੋਣੇ ਆ 6 ਵਜੇ ਸ਼ਾਮ ਨੂੰ ਕਰਮਨ ਹਾਈ ਸਟੇਡੀਅਮ ਦੇ ਵਿੱਚ ਜੁਲਾਈ 3 ਨੂੰ। ਕਿੰਗਸਬਰਗ ਇੰਡੀਪੈਂਡੈਂਸ ਡੇ ਸੈਲੀਬ੍ਰੇਸ਼ਨ ਹੈਗੀਆਂ ਆ, ਉਹ ਵੀ ਜੁਲਾਈ 3 ਨੂੰ ਹੈਗੀਆਂ ਆ। ਇਸੇ ਤਰ੍ਹਾਂ 4th of July ਐਟ ਦਾ ਆਈਲੈਂਡ ਵਾਟਰ ਪਾਰਕ, ਇਹ ਜੁਲਾਈ 3 ਨੂੰ ਹੈਗੀ ਆ। ਉੱਥੇ ਮਿਊਜ਼ਿਕ ਵਗੈਰਾ ਵੀ ਹੋਣਾ ਕਿੰਗਸਬਰਗ ਦੇ ਵਿੱਚ, ਸੋ ਉੱਥੇ ਵੀ ਪਹੁੰਚ ਸਕਦੇ। ਜਿਹੜੇ ਸੰਗਰ ਏਰੀਏ 'ਚ ਰਹਿੰਦੇ ਆ ਉੱਥੇ 4th ਜੁਲਾਈ ਨੂੰ ਸਪੈਕਟੇਕੂਲਰ ਜਿਹੜੀ ਇਵੈਂਟ ਹੋਣੀ ਆ, ਉਹਦੇ 'ਚ ਵੀ ਜਿਹੜਾ ਤੁਸੀਂ ਹਿੱਸਾ ਲੈ ਸਕਦੇ ਹੈਗੇ ਆ। 4th ਜੁਲਾਈ ਨੂੰ ਫ੍ਰਿਜ਼ਨ ਆਫ ਫਰੀडम ਰਨ ਵੀ ਹੈਗੀ ਆ, ਉਹਦੇ ਵਿੱਚ ਤੁਸੀਂ ਪਾਰਟਿਸਿਪੇਟ ਕਰ ਸਕਦੇ ਹੈਗੇ ਆ। ਇਸੇ ਤਰ੍ਹਾਂ 4th ਜੁਲਾਈ ਨੂੰ ਗ੍ਰਿਜ਼ਲੀਅਸ ਗੇਮ ਹੋਣੀ ਆ ਚੱਕ ਚਾਂਸੀ ਪਾਰਕ ਜਿਹੜਾ ਹੈਗਾ ਉੱਥੇ। ਤੇ ਸੋ ਬਹੁਤ ਸਾਰੀਆਂ ਇਦਾਂ ਦੀਆਂ ਇਵੈਂਟਸ ਹੋਣੀਆਂ। ਕਲੋਵਿਸ ਦੇ ਵਿੱਚ ਕਲੋਵਿਸ ਫਰੀडम ਫੈਸਟ ਹੋਣੀ ਆ ਜੁਲਾਈ 4 ਨੂੰ 5 ਵਜੇ ਤੋਂ ਲੈ ਕੇ 9:30 ਵਜੇ ਤਾਈਂ। ਇਹ ਮੈਂ ਸੈਂਟਰਲ ਵੈਲੀ ਦੇ ਦੱਸੇ ਹੈਗੇ ਆ। ਟਲੈਰੀ ਕਾਉਂਟੀ ਹੋਰ ਜਿੰਨੇ ਵੀ ਹੈਗੇ ਆ, ਕਰਨ ਕਾਉਂਟੀ ਦੇ ਵਿੱਚ ਵੀ ਆ, ਮਰਸਡ ਕਾਉਂਟੀ ਦੇ ਵਿੱਚ ਵੀ ਆ। ਸੋ ਆਪਣੇ ਆਪਣੇ ਏਰੀਏ ਦੇ ਵਿੱਚ ਲੱਭੋ ਤੇ ਪ੍ਰੈਜ਼ੈਂਸ ਜ਼ਰੂਰ ਕਰੋ, ਤਾਂ ਕਿ ਜਿੰਨੇ ਵੀ ਜਿਹੜੇ ਸਾਡੇ ਇੱਥੇ ਹੋਰ ਅਮਰੀਕਨ ਆਪਣੇ ਗੁਆਂਢੀ ਹੈਗੇ ਆ ਉਹਨਾਂ ਨੂੰ ਪਤਾ ਲੱਗੇ ਵੀ ਇਹ ਸਾਡਾ ਹਿੱਸਾ ਹੈਗੇ ਆ, ਸਾਡੀ ਆਜ਼ਾਦੀ ਦੇ ਵਿੱਚ ਇਹ ਹਿੱਸਾ ਪਾਉਂਦੇ ਆ ਤੇ ਵੱਧ ਚੜ ਕੇ ਹਿੱਸਾ ਲੈਂਦੇ ਆ। ਬਹੁਤ ਵਾਰ ਸਾਨੂੰ ਕਾਲਾਂ ਕਰਕੇ ਵੀ ਦੱਸਦੇ ਰਹਿੰਦੇ ਵੀ ਅਸੀਂ ਸਟੋਰ ਦੇ ਉੱਤੇ ਫ੍ਰੀ ਕਾਫੀ ਲਾਈ ਆ ਜਾਂ ਫ੍ਰੀ ਡੋਨਟ ਲਾਏ ਹੈਗੇ ਆ। ਸੋ ਇਦਾਂ ਦੀਆਂ ਇਵੈਂਟ ਕਰਨੀਆਂ ਚਾਹੀਦੀਆਂ ਹੈਗੀਆਂ ਜੀ। ਜਦੋਂ ਲੋਕ ਫਿਰ ਅਪਸੈਟ ਹੁੰਦੇ ਵੀ ਦੇਖੋ ਜੀ, ਜਦੋਂ ਇੱਥੇ 15 ਅਗਸਤ ਮਨਾਉਂਦੇ ਉੱਥੇ 50,000 ਦਾ ਇਕੱਠ ਹੁੰਦਾ। ਜਿਹੜੇ ਮੁਲਕ ਦੇ ਵਿੱਚ ਤੁਸੀਂ ਆਏ ਹੋ ਹੈਗੇ ਆ, ਜਿਹੜੇ ਮੁਲਕ 'ਚ ਤੁਹਾਡੇ ਆਣ ਕਰਕੇ ਜਿਹਨੇ ਤੁਹਾਨੂੰ ਸਾਰਾ ਕੁਝ ਦਿੱਤਾ ਅਮਰੀਕਾ ਨੇ, ਉੱਥੇ ਦੀ ਜਦੋਂ ਆਜ਼ਾਦੀ ਦਾ ਦਿਵਸ ਹੁੰਦਾ ਉੱਥੇ ਤੋਂ ਤੁਸੀਂ ਦਿਸਦੇ ਨਹੀਂ ਹੈ ਜਾਂ ਬਹੁਤ ਘੱਟ ਹੁੰਦੇ ਹੈਗੇ ਆ। ਸੋ ਫੋਰਚੂਨੇਟਲੀ ਸਿੱਖ ਕਾਫੀ ਵੱਡੀ ਗਿਣਤੀ 'ਚ ਵੱਖ-ਵੱਖ ਏਰੀਏ 'ਚ ਜਾਂਦੇ ਹੈਗੇ ਆ। ਸੋ ਸਰਚ ਕਰਕੇ ਆਪਣੇ ਸ਼ਹਿਰ ਦੇ ਵਿੱਚ ਜਿੱਥੇ ਵੀ ਕੋਈ ਇਵੈਂਟ ਹੋ ਰਹੀ ਹੈਗੀ ਆ ਉਹਦੇ ਵਿੱਚ ਵੱਧ ਚੜ ਕੇ ਜਿਹੜਾ ਹਿੱਸਾ ਲਓ ਜੀ। ਤੇ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਜਾਂਦੇ ਜਾਂਦੇ ਇੱਕ ਵਾਰੀ ਫਿਰ ਆਰਟ ਕੈਂਪ ਦਾ ਤੁਹਾਨੂੰ ਜਿਹੜਾ ਉਹ ਦੱਸਦੇ ਜਾਈਏ ਵੀ ਆਉਂਦੀ 8 ਤਰੀਕ ਤੋਂ 13 ਤਰੀਕ ਦੇ ਵਿੱਚ, 8 ਜੁਲਾਈ ਤੋਂ 13 ਜੁਲਾਈ ਦੇ ਵਿੱਚ ਆਰਟ ਕੈਂਪ ਜਿਹੜਾ ਉਹ ਹੋਣ ਜਾ ਰਿਹਾ ਆ। ਸੀਟਸ ਲਿਮਿਟਡ ਨੇ ਤੇ ਆਪਣੇ ਬੱਚਿਆਂ ਨੂੰ ਜੇ ਤੁਸੀਂ ਉਹ 6 ਸਾਲ ਤੋਂ ਜਾਂ ਉਸ ਤੋਂ 5-6 ਸਾਲ ਤੋਂ ਵੱਧ ਨੇ, 18 ਸਾਲ ਦੇ ਵਿੱਚ ਆ, ਤਾਂ ਤੁਸੀਂ ਇਸ ਆਰਟ ਕੈਂਪ ਦੇ ਵਿੱਚ ਤੁਸੀਂ ਉਹਨਾਂ ਨੂੰ ਰਜਿਸਟਰ ਕਰਵਾ ਸਕਦੇ ਆ। ਤੇ ਰਜਿਸਟ੍ਰੇਸ਼ਨ ਦੇ ਲਈ ਤੁਸੀਂ ਕਾਲ ਕਰੋ 4082725200 408-272 5200 ਦੇ ਉੱਤੇ ਤੁਸੀਂ ਕਾਲ ਕਰਕੇ ਇਸ ਆਰਟ ਕੈਂਪ ਦੇ ਵਿੱਚ ਹਿੱਸਾ ਲੈ ਸਕਦੇ ਆ। ਕਲਾ ਅਧਿਆਪਕ ਸੁਖਪ੍ਰੀਤ ਸਿੰਘ ਇਸ ਵਾਰ ਇਸ ਆਰਟ ਕੈਂਪ ਨੂੰ ਉਹਨਾਂ ਦੀ ਦੇ ਵਿੱਚ ਨਿਗਰਾਨੀ ਹੇਠ ਜਿਹੜਾ ਪੂਰਾ ਆਰਟ ਕੈਂਪ ਚੱਲੇਗਾ ਜੀ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਸਾਰਿਆਂ ਨੂੰ ਹੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ।